ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਜਿਹੜੇ ਜੀ ਇਸ ਪ੍ਰੋਗਰਾਮ 'ਚ ਇਸ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡਾ ਜਿਹੜਾ ਆ ਸਾਡਾ ਅਪ੍ਰੈਲ ਪਹਿਲੀ ਦਾ ਜਿਹੜਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਬੁੱਧਵਾਰ ਦਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਦੇ ਬਾਰੇ ਕੀ ਅਪਡੇਟਸ ਹੈਗੀਆਂ ਆ ਉਹ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ, ਪਰ ਅੱਜ ਜਿਹੜਾ ਸਿੱਖ ਕੌਮ ਦੇ ਲਈ ਇੱਕ ਕਹਿ ਲਓ ਵੀ ਕਾਲੇ ਦਿਨ ਦੇ ਵਜੋਂ ਹੀ ਆਪਾਂ ਕਹਿ ਸਕਦੇ ਹਾਂ। ਬਹੁਤ ਇੱਕ ਵੱਡਾ ਝਟਕਾ ਜਿਹੜਾ ਉਹ ਹੈਗਾ ਆ। ਬਹੁਤ ਹੀ ਪੰਥ ਪ੍ਰਸਿੱਧ ਮਹਾਨ ਕੀਰਤਨੀਏ ਪੰਥ ਦੇ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਜਿਹੜਾ ਹੈ ਉੱਥੇ ਭਾਰਤ ਦੇ ਵਿੱਚ ਮਿਲਿਆ ਹੋਇਆ ਸੀ, ਉਹ ਜਿਹੜੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਾਬਤ ਇਹੀ ਖਬਰ ਸੀ ਵੀ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਆਇਆ ਸੀਗਾ, ਪਰ ਕਹਿੰਦੇ ਵੀ ਤਕਰੀਬਨ ਪੰਜਾਬ ਦੇ ਉੱਥੇ ਤੜਕੇ ਸਵੇਰੇ 4:30 ਵਜੇ, ਹੁਣ ਤੋਂ ਕੁਛ ਘੰਟੇ ਪਹਿਲਾਂ ਦੀ ਹੀ ਜਿਹੜੀ ਇਹ ਖਬਰ ਆ, ਜਿਹੜੀ ਇਸ ਟਾਈਮ ਕਾਫੀ ਜਿਹੜੇ ਭਰੋਸੇਯੋਗ ਸੂਤਰਾਂ ਦੇ ਦੁਆਰਾ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਉਹਨਾਂ ਨੇ ਆਪਣੇ ਪੇਜ ਦੇ ਉੱਤੇ, ਹੋਰ ਕਾਫੀ ਥਾਵਾਂ ਦੇ ਉੱਤੇ ਜਿਹੜੀ ਆ ਇਹ ਖਬਰ ਉਹਨਾਂ ਨੇ ਪਾਈ ਆ ਵੀ ਜਿਹੜੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਖਾਲਸਾ ਉਹ ਅਕਾਲ ਚਲਾਣਾ ਕਰ ਗਏ ਨੇ ਜੀ। ਸੋ ਬਿਲਕੁਲ ਇਹ ਜਿਹੜੀ ਵਾਇਰਸ ਆ ਬਹੁਤ ਹੀ ਖਤਰਨਾਕ ਵਾਇਰਸ ਹੈਗੀ ਆ। ਦੇਖੋ ਬਈ ਪੰਥ ਪ੍ਰਸਿੱਧ ਕੀਰਤਨੀਏ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਜੀ ਜਿਹੜੇ ਆ ਕੁਛ ਘੰਟੇ ਪਹਿਲਾਂ ਜਿਹੜੇ ਉਹ ਚੜ੍ਹਾਈ ਕਰ ਗਏ, ਕਿਉਂਕਿ ਉਹਨਾਂ ਨੂੰ ਕੱਲ੍ਹ ਹੀ ਜਿੱਦਾਂ ਖਬਰ ਆਈ ਸੀ ਵੀ ਕਰੋਨਾ ਵਾਇਰਸ ਹੈਗੀ ਆ। ਅਤੇ ਨਾਲ ਹੀ ਉਹਨਾਂ ਦੇ 5 ਮੈਂਬਰ ਜਿਹੜੇ ਘਰ ਦੇ ਹੈਗੇ ਆ ਉਹਨਾਂ ਨੂੰ ਟੈਸਟ ਕਰਨ ਦੇ ਲਈ ਜਲੰਧਰ ਭੇਜਿਆ ਗਿਆ। ਅਤੇ ਉਹਨਾਂ ਦੇ ਸਾਥੀ ਜਿਹੜੇ ਭਾਈ ਦਰਸ਼ਨ ਸਿੰਘ ਆ ਉਹਨਾਂ ਨੂੰ ਜਿਹੜਾ ਆ ਸੁਲਤਾਨਪੁਰ ਦੇ ਵਿੱਚ ਜਿਹੜੇ ਹੈਗੇ ਆ ਡਾਇਮੰਡ ਕਲੋਨੀ ਸੁਲਤਾਨਪੁਰ ਦੇ, ਉਹਨਾਂ ਦੀ ਵੀ ਜਿਹੜੀ ਜਾਂਚ ਕੀਤੀ ਜਾ ਰਹੀ ਹੈਗੀ ਆ ਜੀ। ਬਿਲਕੁਲ ਇਹ ਬੜਾ ਹੀ ਝਟਕਾ ਜਿਹੜਾ ਉਹ ਲੱਗਾ ਆ। ਅਜੇ ਵੀ ਮਨ ਇਹ ਦੇਖ ਕੇ, ਖਬਰਾਂ ਚਾਰੇ ਪਾਸਿਓਂ ਦੇਖ ਕੇ ਸੁਣ ਕੇ ਮੰਨਣ ਨੂੰ ਜਿਹੜਾ ਉਹ ਯਕੀਨ ਨਹੀਂ ਆਉਂਦਾ। ਬਹੁਤ ਹੀ ਰਹੱਸਮਈ ਆਵਾਜ਼ ਜਿਹੜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ, ਅਤੇ ਉਹ ਅਕਾਲ ਚਲਾਣਾ ਕਰ ਗਏ ਇਸ ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ। ਉਸ ਨੇ ਵੀ ਜਿਹੜਾ ਲਪੇਟ ਲਿਆ ਇਹਨਾਂ ਨੂੰ ਆਪਣੇ ਜਿਹੜੇ ਇਸ ਕਾਲੇ ਸਾਏ ਦੇ ਵਿੱਚ। ਪਰਮਾਤਮਾ ਅੱਗੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੇ ਬਲ ਬਖਸ਼ਣ ਦੀ ਅਰਦਾਸ ਜਿਹੜੀ ਕਰਦੇ ਹਾਂ। ਪੂਰੀ ਪੰਜਾਬੀ ਰੇਡੀਓ USA ਦਾ ਅਦਾਰਾ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖਮਈ ਖਬਰ ਦੇ ਵਿੱਚ ਇਸ ਟਾਈਮ ਜਿਹੜਾ ਉਹਨਾਂ ਦੇ ਨਾਲ ਖੜ੍ਹਾ ਆ। ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਇਹਨਾਂ ਦੇ ਜਿਹੜੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ੇ। ਇਹੀ ਅਰਦਾਸ ਆ। ਜੋ ਵੀ ਇਸ ਤਰ੍ਹਾਂ ਦੇ ਬਾਬਤ ਹੋਰ ਕੋਈ ਅਪਡੇਟ ਆਵੇਗੀ ਵੀ, ਕਿਉਂਕਿ ਹੁਣ ਤਾਂ ਦੇਖੋ ਹਰਜੋਤ ਸਿੰਘ ਜੀ ਅਜਿਹੇ ਮੌਕੇ ਦੇ ਉੱਤੇ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਤਾਂ ਬਹੁਤ ਸਾਰੇ ਲੋਕਾਂ ਦਾ ਇਕੱਠ ਦੇ ਉੱਤੇ ਵੀ ਰੋਕਾਂ ਨੇ। ਇਹ ਬਹੁਤ ਦੁੱਖ ਵਾਲੀ ਜਿਹੜਾ ਸਮਾਂ ਹੁੰਦਾ ਆ। ਇਹ ਅਜਿਹੇ ਮੌਕੇ ਦੇ ਉੱਤੇ ਹਰ ਇੱਕ ਨੂੰ ਜਿਹੜਾ ਸਾਥ ਦੀ ਜ਼ਰੂਰਤ ਹੁੰਦੀ ਹੈ, ਖਾਸ ਕਰਕੇ ਪਰਿਵਾਰਾਂ ਨੂੰ। ਅਤੇ ਅਜਿਹੇ ਮੌਕੇ ਦੇ ਉੱਤੇ ਕਿਸੇ ਦੇ ਆਉਣਾ ਜਾਣਾ ਇਹ ਸਾਰਾ ਕੁਛ ਬੰਦ ਆ, ਅਤੇ ਉਹਨਾਂ ਦੇ ਲਈ ਹੋਰ ਵੀ ਔਖਾ ਸਮਾਂ ਜਿਹੜਾ ਉਹ ਸਾਬਤ ਹੋ ਸਕਦਾ ਹੈ। ਪਰ ਜਦੋਂ ਵੀ ਮੌਕਾ ਮਿਲੇਗਾ, ਜਦੋਂ ਵੀ ਖੁੱਲ੍ਹ ਮਿਲਦੀ ਆ, ਅਤੇ ਪਰਿਵਾਰ ਦਾ ਜਿਹੜਾ ਸਾਥ ਆ ਉਹ ਆਪਾਂ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਦੇਣ ਦੀ ਜ਼ਰੂਰਤ ਹੈਗੀ ਹੈ। ਅਤੇ ਬਾਕੀ ਜੇ ਕਰੋਨਾ ਵਾਇਰਸ ਦੀ ਪੂਰੀ ਦੁਨੀਆ ਦੇ ਵਿੱਚ ਗੱਲ ਕਰਦੇ ਜਾਈਏ, ਹੁਣ ਤੱਕ 9,35,581 ਕੇਸ ਜਿਹੜੇ ਆ ਉਹ ਹੋ ਗਏ ਹੈਗੇ ਆ। 47,222 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ। 1,94,260 ਲੋਕ ਜਿਹੜੇ ਆ ਉਹ ਰਿਕਵਰ ਹੋਏ ਹੈਗੇ ਆ। ਸਭ ਤੋਂ ਬੁਰੀ ਪੋਜੀਸ਼ਨ 'ਚ ਸਾਡਾ ਮੁਲਕ ਅਮਰੀਕਾ ਇਸ ਵੇਲੇ ਚੱਲ ਰਿਹਾ ਹੈਗਾ। ਪਿਛਲੇ ਘੰਟਿਆਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਆ ਉਹਨਾਂ ਦੀ ਗਿਣਤੀ 'ਚ ਵਾਧਾ ਹੋਇਆ ਹੈਗਾ।
2,15,081 ਲੋਕ ਜਿਹੜੇ ਅਮਰੀਕਾ 'ਚ ਇਸ ਟਾਈਮ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਆ, ਅਤੇ 5109 ਜਣਿਆਂ ਦੀ ਜਿਹੜੀ ਮੌਤ USA 'ਚ ਹੋ ਚੁੱਕੀ ਆ। ਦੂਜੇ ਨੰਬਰ 'ਤੇ ਇਟਲੀ ਆ, ਉੱਥੇ 1,10,574 ਆ ਅਤੇ 13,155 ਦੀ ਮੌਤ ਹੋ ਚੁੱਕੀ ਆ। ਸਪੇਨ 'ਚ 1,04,118 ਲੋਕ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਆ ਅਤੇ 9387 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਚਾਈਨਾ ਤਾਂ ਪਤਾ ਹੀ ਆ, ਜਰਮਨ ਦੇ ਵਿੱਚ ਕੇਸ ਬਹੁਤ ਵੱਡੀ ਗਿਣਤੀ 'ਚ ਵੱਧ ਰਿਹਾ। ਹੁਣ ਤੱਕ 77,981 ਉੱਥੇ ਪ੍ਰਭਾਵਿਤ ਆ ਅਤੇ 931 ਦੀ ਮੌਤ ਹੋ ਚੁੱਕੀ ਆ। ਫਰਾਂਸ 'ਚ ਵੀ 4,000 ਜਣਿਆਂ ਦੀ ਮੌਤ ਹੋ ਚੁੱਕੀ ਆ। ਈਰਾਨ 'ਚ 3,000 ਦੀ। UK ਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਕੇਸ ਵੱਧ ਰਹੇ ਆ। 2,352 ਜਣਿਆਂ ਦੀ ਜਿਹੜੀ ਮੌਤ ਆ ਹੋ ਚੁੱਕੀ ਆ। ਜੀ ਬਿਲਕੁਲ। ਅਤੇ ਇੱਕ ਵਾਰੀ ਫਿਰ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ, ਅਮਰੀਕਾ ਦੇ ਲਈ ਇਹ ਜਿਹੜਾ ਕਾਫੀ ਭਿਆਨਕ ਜਿਹੜਾ ਇਹ ਦਿਨ ਰਿਹਾ ਹੈਗਾ ਆ। ਸੋ ਕਾਫੀ ਵੱਡੇ ਪੈਮਾਨੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪਿਛਲੇ ਸਮੇਂ ਦੇ ਵਿੱਚ ਇਹ ਕੇਸਾਂ ਦੇ ਵਿੱਚ ਵਾਧਾ ਵੀ ਹੋਇਆ ਅਤੇ 5,000 ਤੋਂ ਉੱਤੇ ਜਿੱਦਾਂ ਤੁਸੀਂ ਦੱਸ ਚੁੱਕੇ ਹਾਂ ਵੀ ਆਂਕੜਾ ਜਿਹੜਾ ਉਹ ਪਾਰ ਕਰ ਗਿਆ ਹੈਗਾ। ਸੋ ਇਹ ਹਾਲਾਤ ਜਿਹੜੇ ਕਾਫੀ ਹੋਰ ਗੰਭੀਰ ਹੁੰਦੇ ਜਾ ਰਹੇ ਆ। ਸੋ ਆਪਾਂ ਨੂੰ ਇਹ ਜਿਹੜਾ ਉਹ ਚਾਹੀਦਾ ਆ ਵੀ ਜ਼ਰੂਰ ਆਪਾਂ ਇਹਨਾਂ ਨੂੰ ਸੀਰੀਅਸਲੀ ਜਿਹੜਾ ਉਹ ਲਈਏ। ਇਸ ਕਰੋਨਾ ਵਾਇਰਸ ਨੇ ਹਰਜੋਤ ਸਿੰਘ ਜੀ ਜਿਹੜੇ ਮਾਤੜ ਬੰਦੇ ਤੋਂ ਲੈ ਕੇ ਅਤੇ ਉੱਤੇ ਤੋਂ ਉੱਤੇ ਜਿਹੜੇ ਮਹਾਰਾਜੇ ਮਹਾਰਾਣੀਆਂ ਤੱਕ ਨੂੰ ਜਿਹੜਾ ਆ ਉਹ ਪੀੜਤ ਕੀਤਾ ਆ। ਸੋ ਇਸ ਲਈ ਆਪਾਂ ਨੂੰ ਇਸ ਨੂੰ ਜਿਹੜਾ ਹਾਸੇ ਦੇ ਵਿੱਚ ਨਹੀਂ ਲੈਣਾ ਚਾਹੀਦਾ, ਮਜ਼ਾਕ ਦੇ ਵਿੱਚ ਨਹੀਂ ਲੈਣਾ ਚਾਹੀਦਾ। ਹਾਂ, ਆਪਾਂ ਅਰਦਾਸ ਕਰੀਏ, ਚੜ੍ਹਦੀ ਕਲਾ ਦੇ ਵਿੱਚ ਆਪਾਂ ਰਹੀਏ, ਪੋਜ਼ੀਟਿਵ ਰਹਿਣਾ ਆਪਣਾ ਜਿਹੜਾ ਫਰਜ਼ ਹੈਗਾ ਆ। ਪਰ ਇਹ ਨਹੀਂ ਆ ਵੀ ਆਪਾਂ ਜਿਹੜਾ ਖਿਆਲ ਨਾ ਕਰੀਏ ਕਿਸੇ ਚੀਜ਼ ਦਾ। ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੇ ਲਈ ਆਪਾਂ ਨੂੰ ਆਖਿਆ ਗਿਆ ਆ, ਕਿਰਪਾ ਕਰਕੇ ਉਹ ਧਿਆਨ ਆਪਾਂ ਜ਼ਰੂਰ ਜਿਹੜਾ ਉਹ ਰੱਖੀਏ, ਤਾਂ ਜੋ ਕਿਤੇ ਨਾ ਕਿਤੇ ਵੀ ਇਹਨਾਂ ਚੀਜ਼ਾਂ ਦਾ ਪ੍ਰਭਾਵ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਉੱਤੇ ਜਿਹੜਾ ਉਹ ਨਾ ਪੈ ਸਕੇ। ਚੜ੍ਹਦੀ ਕਲਾ 'ਚ ਰਹੋ, ਪੋਜ਼ੀਟਿਵ ਆਪਣੇ ਆਪ ਨੂੰ ਜਿਹੜਾ ਉਹ ਰੱਖੋ, ਪਰ ਨਾਲ ਦੇ ਨਾਲ ਜਿਹੜੇ ਹਾਈਜੀਨ ਦੇ, ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਖੀਆਂ ਜਾ ਰਹੀਆਂ ਆ ਵੀ ਉਹਨਾਂ ਦਾ ਜ਼ਰੂਰ ਆਪਾਂ ਨਾਲ ਦੇ ਨਾਲ ਧਿਆਨ ਰੱਖਿਆ ਜਾਵੇ। ਜੀ। ਸੋ ਬਿਲਕੁਲ, ਜੇ USA 'ਚ ਆਪਾਂ ਸਟੇਟ ਵਾਈਜ਼ ਦੱਸਦੇ ਜਾਈਏ, ਨਿਊਯਾਰਕ ਦੇ ਵਿੱਚ ਹੁਣ ਤੱਕ 83,901 ਕੇਸ ਹੋ ਚੁੱਕੇ ਆ। 2,219 ਜਣਿਆਂ ਦੀ ਨਿਊਯਾਰਕ ਸਟੇਟ 'ਚ ਮੌਤ ਹੋ ਚੁੱਕੀ ਆ। ਨਿਊ ਜਰਸੀ ਦੇ ਵਿੱਚ 22,255 ਕਰੋਨਾ ਵਾਇਰਸ ਨਾਲ ਇਨਫੈਕਟਡ ਹੈਗੇ ਆ। 355 ਦੀ ਮੌਤ ਹੋ ਚੁੱਕੀ ਆ। ਕੈਲੀਫੋਰਨੀਆ ਸਟੇਟ ਜਿਹੜੀ ਤੀਜੇ ਨੰਬਰ 'ਤੇ ਆ, ਜਿੱਥੇ 9807 ਜਾਣੇ ਜਿਹੜੇ ਆ ਪ੍ਰਭਾਵਿਤ ਹੋ ਚੁੱਕੇ ਆ। 213 ਦੀ ਮੌਤ ਹੋ ਚੁੱਕੀ ਆ। ਮਿਸ਼ੀਗਨ 'ਚ 9334 ਆ ਅਤੇ 337 ਦੀ ਮੌਤ ਹੋ ਗਈ ਆ। ਉਹ ਤੋਂ ਬਾਅਦ ਫਲੋਰੀਡਾ 'ਚ ਵੀ ਹੁਣ 7773 ਹੋ ਗਏ ਆ। ਮੈਸਾਚੂਸੇਟਸ 7738 ਹੋ ਗਿਆ। ਜਿਹੜੀ ਵਾਸ਼ਿੰਗਟਨ ਸਟੇਟ ਜਿੱਥੇ ਸਭ ਤੋਂ ਪਹਿਲਾਂ ਹੋਈ ਸੀ, ਉਹ 10ਵੇਂ ਨੰਬਰ 'ਤੇ ਪਹੁੰਚ ਗਈ ਆ। ਲੂਜ਼ੀਆਨਾ, ਪੈਂਸਿਲਵੇਨੀਆ, ਇਲੀਨਾਇਸ, ਉਹ ਜਿਹੜੇ ਆ ਵਾਸ਼ਿੰਗਟਨ ਸਟੇਟ ਤੋਂ ਉੱਪਰ ਚੱਲ ਗਏ ਹੈਗੇ ਆ। ਸੋ ਕਾਫੀ ਜਿਹੜੀ ਆ ਮਾੜੀ ਪੋਜੀਸ਼ਨ ਚੱਲ ਰਹੀ ਸਾਰੀਆਂ ਸਟੇਟਾਂ ਦੇ ਵਿੱਚ, ਬੁਰਾ ਹਾਲ ਆ। ਕੈਲੀਫੋਰਨੀਆ 'ਚ ਲੱਗਦਾ ਥੋੜ੍ਹੀ ਜਿਹੀ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਥੋੜ੍ਹਾ ਜਿਹਾ ਕਰਵ ਜਿਹੜਾ ਉਹ ਫਲੈਟ ਹੋਣ ਲੱਗਾ ਹੈਗਾ ਆ। ਜੀ, ਇਹ ਵੀ ਤਾਂ ਆ ਵੀ ਕਿਉਂਕਿ ਇਹਨਾਂ ਨੇ ਜਿਹੜਾ ਸ਼ੈਲਟਰ ਇਨ ਪਲੇਸ, ਸੋਸ਼ਲ ਡਿਸਟੈਂਸਿੰਗ, ਇਸ ਦੇ ਉੱਤੇ ਜਿਹੜਾ ਜਲਦੀ ਇਹਨਾਂ ਨੇ ਫੈਸਲਾ ਲਿਆ ਸੀਗਾ ਵਾਸ਼ਿੰਗਟਨ ਤੋਂ ਬਾਅਦ 'ਚ। ਮੈਨੂੰ ਲੱਗਦਾ ਇਹਨਾਂ ਨੇ ਜਲਦੀ ਜਿਹੜਾ ਲੋਕਡਾਊਨ ਵਾਲੇ ਪਾਸੇ ਨੂੰ ਜਿਹੜਾ ਉਹ ਕੀਤਾ, ਜਿਸ ਕਰਕੇ ਜਿਹੜਾ ਇਸ ਦਾ ਪ੍ਰਭਾਵ ਆ, ਅਤੇ ਇਹ ਪ੍ਰਭਾਵ ਉਨੀ ਦੇਰ ਤੱਕ ਹੀ ਜਿਹੜਾ ਉਹ ਬਣਿਆ ਰਹਿਣਾ ਆ। ਇਹ ਫਲੈਟ ਉਦੋਂ ਤੱਕ ਹੀ ਰਹਿਣੀ ਹੈ ਜਿੰਨੀ ਦੇਰ ਤੱਕ ਆਪਾਂ ਜਿਹੜੇ ਰੁਕੇ ਰਵਾਂਗੇ ਘਰਾਂ ਦੇ ਵਿੱਚ। ਜਿਨ੍ਹਾਂ ਨੂੰ ਨਹੀਂ ਜਾਣਾ ਚਾਹੀਦਾ ਬਾਹਰੋਂ, ਜਿਹੜੇ ਉਹ ਨਹੀਂ ਜਿਹੜੇ ਉਹ ਜਾਣਗੇ। ਵਰਜੀਨੀਆ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਬਹੁਤੇ ਜਿਹੜੇ ਚੰਗੇ ਨਹੀਂ ਆ, ਪਰ ਕਈਆਂ ਦੇ ਨਾਲੋਂ ਜਿਹੜਾ ਉਹ ਠੀਕ ਜਿਹੜਾ ਉਹ ਹੋ ਸਕਦਾ ਆ। ਪਰ ਉੱਥੇ ਵੀ ਕੇਸਾਂ ਦਾ ਜਿਹੜਾ ਆਂਕੜਾ ਆ ਉਹ ਹੌਲੀ ਹੌਲੀ ਵੱਧ ਹੀ ਰਿਹਾ। 1400 ਕੇਸ ਜਿਹੜੇ ਉੱਥੇ ਵੀ ਹੋ ਚੁੱਕੇ ਨੇ, 34 ਮੌਤਾਂ ਵੀ ਜਿਹੜੀਆਂ ਉੱਥੇ ਹੋ ਚੁੱਕੀਆਂ ਹੋਈਆਂ ਨੇ। ਸੋ ਕੇਸ ਲਗਾਤਾਰ ਸਾਰੇ ਥਾਵਾਂ ਦੇ ਉੱਤੇ ਵੱਧ ਰਹੇ ਹੈਗੇ ਨੇ। ਜਿੱਦਾਂ ਤੁਸੀਂ ਦੱਸਿਆ ਵੀ ਕੈਲੀਫੋਰਨੀਆ 'ਚ 200 ਤੋਂ ਉੱਤੇ ਆਂਕੜਾ ਜਿਹੜਾ ਉਹ ਪਾਰ ਕਰ ਚੁੱਕਾ। 9800 ਕੇਸ ਜਿਹੜੇ ਉੱਥੇ ਹੋ ਚੁੱਕੇ ਹੋਏ ਨੇ। ਅਤੇ ਇੱਦਾਂ ਹੀ ਜਿਹੜੇ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਆ। ਅੱਜ ਜਿਹੜੇ ਡਾਕਟਰ ਫੌਚੀ ਅਤੇ ਡਾਕਟਰ ਬਰਕਸ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਕਹਿੰਦੇ ਵੀ ਟਰਨਿੰਗ ਪੁਆਇੰਟ ਕਰੋਨਾ ਵਾਇਰਸ ਨੂੰ ਰੋਕਣ ਦਾ ਕਹਿੰਦੇ ਉਦੋਂ ਹੀ ਕਹਿੰਦੇ ਆ ਸਕਦਾ ਆ ਜਿੰਨੀ ਦੇਰ ਤੱਕ ਵੈਕਸੀਨ ਜਿਹੜੀ ਉਹ ਨਹੀਂ ਆ ਜਾਂਦੀ। ਉਨੀ ਦੇਰ ਤੱਕ ਜਿਹੜਾ ਸੋਸ਼ਲ ਡਿਸਟੈਂਸਿੰਗ, ਦੂਰੀ ਬਣਾ ਕੇ ਰੱਖਣ ਦਾ, ਉਹ ਸਾਰੀਆਂ ਚੀਜ਼ਾਂ ਜਿਹੜਾ ਕਰਨ ਦਾ ਹੀ ਆਪਾਂ ਇਹਨੂੰ ਫਾਇਦਾ ਰਹੂਗਾ ਵੀ ਆਪਾਂ ਇਸ ਨੂੰ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਉਹ ਨਾ ਵਧਣ ਦਈਏ। ਸੋ ਆਪਾਂ ਵਾਰ-ਵਾਰ ਦੱਸਦੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਪਲੀਜ਼ ਜਿਹੜਾ ਉਹ ਧਿਆਨ ਰੱਖਿਆ ਜਾਵੇ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਆਪਾਂ ਸਵੇਰੇ ਫਲੋਰੀਡਾ ਦੇ ਗਵਰਨਰ ਦੀ ਗੱਲ ਕਰ ਰਹੇ ਸੀ। ਉਹਨੇ ਫਾਈਨਲੀ ਜਿਹੜਾ 30 ਦਿਨਾਂ ਦਾ ਸਟੇ ਐਟ ਹੋਮ ਆਰਡਰ ਜਿਹੜਾ ਆ ਪੂਰੇ ਜਿਹੜੇ ਸੂਬੇ ਦੇ ਵਿੱਚ ਕਰ ਦਿੱਤਾ ਆ। 21 ਮਿਲੀਅਨ ਜਿਹੜੇ ਉੱਥੇ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਆਦੇਸ਼ ਦਿੱਤੇ ਗਏ ਨੇ।
ਅਨਲੈਸ ਅਸੈਂਸ਼ੀਅਲ ਸਰਵਿਸਿਜ਼ ਜਾਂ ਐਕਟੀਵਿਟੀਜ਼ ਜਿਹੜੀਆਂ ਕਰਨੀਆਂ। ਤਕਰੀਬਨ ਬਾਕੀ ਸੂਬਿਆਂ ਦੇ ਨਾਲ ਮਿਲਦਾ ਜੁਲਦਾ ਹੀ ਇਹਨਾਂ ਦਾ ਇਹ ਫੈਸਲਾ ਹੈਗਾ ਆ। ਉੱਧਰ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ, ਉਹਨਾਂ ਨੇ ਆਪਣੀ ਇੰਟੈਂਸ਼ਨ ਜਿਹੜੀ ਉਹ ਜ਼ਾਹਰ ਜਿਹੜੀ ਉਹ ਕੀਤੀ ਆ ਵੀ ਉਹ ਵੀ ਸ਼ੈਲਟਰ ਇਨ ਪਲੇਸ ਜਿਹੜੇ ਆ ਉਹ ਕਰ ਸਕਦੇ ਨੇ, ਅਤੇ ਜਿਹੜਾ ਸਕੂਲ ਈਅਰ ਗ੍ਰੇਡ K-12 ਦਾ ਉਹਨਾਂ ਨੂੰ ਉਹ ਪੂਰੇ ਸਾਲ ਦਾ ਜਿਹੜਾ ਉਹ ਕੈਂਸਲ ਕਰ ਸਕਦੇ ਹੈਗੇ ਨੇ। ਸੋ ਇਹ ਜਿਹੜੀ ਚੀਜ਼ ਆ ਉਹ ਦੱਸੀ ਗਈ ਹੈਗੀ। ਬਿਲਕੁਲ, ਫਲੋਰੀਡਾ ਦੇ ਜਿਹੜੇ ਗਵਰਨਰ ਆ ਉਹਨਾਂ ਦਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿਉਂਕਿ ਉਹ ਸ਼ਟਡਾਊਨ ਨਹੀਂ ਕਰ ਰਹੇ ਸੀ। ਸੋ ਗਵਰਨਰ ਡੀ ਸੈਂਟਸ ਰਿਪਬਲਿਕਨ ਹੈਗੇ ਆ। ਸੋ ਕੱਲ੍ਹ ਜਾਣੀ ਕਿ ਵੀਰਵਾਰ ਸ਼ਾਮ ਤੋਂ ਕਹਿੰਦੇ ਆ ਭਈ 30 ਦਿਨਾਂ ਲਈ ਲੋਕਡਾਊਨ ਉਹਨਾਂ ਨੇ ਕਰ ਦਿੱਤਾ ਹੈਗਾ। 7000 ਤੋਂ ਵੱਧ ਕੇਸ ਫਲੋਰੀਡਾ 'ਚ ਹੋ ਗਏ ਆ, 85 ਮੌਤਾਂ ਹੋ ਚੁੱਕੀਆਂ। ਫਲੋਰੀਡਾ ਦੇ ਵਿੱਚ ਇਹ ਜਿਹੜੇ ਆ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਆ ਕਿਉਂਕਿ ਉੱਥੇ ਮੈਜੋਰਟੀ 'ਚ ਲੋਕ ਜਿਹੜੇ ਆ ਉਹ ਸੀਨੀਅਰ ਸਿਟੀਜ਼ਨ ਰਹਿੰਦੇ ਹੈਗੇ ਆ। ਬਹੁਤਿਆਂ ਦੇ ਉੱਥੇ ਸੈਕੰਡ ਹੋਮ ਹੈਗੇ ਆ। ਟੂਰਿਸਟ ਪਲੇਸਾਂ ਉੱਥੇ ਜਿੱਦਾਂ ਬੀਚ ਬਹੁਤ ਆ, ਅਤੇ ਡਿਜ਼ਨੀ ਦਾ ਜਿਹੜਾ ਉੱਥੇ ਮੇਨ ਹੈਗਾ ਆ ਵਾਲਟ ਡਿਜ਼ਨੀ ਦਾ ਜੀ ਜੀ, ਅਤੇ ਸੋ ਸਾਰਾ ਕੁਛ ਹੁਣ ਸ਼ਟ ਡਾਊਨ ਹੋਣਾ ਹੈਗਾ। ਸੋ ਚਲੋ ਇਹ ਗੁੱਡ ਕੀਤਾ, ਇਹ ਜੋ ਕਿ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਜੀ। ਉੱਧਰ ਜਿਹੜੇ ਹੈਗੇ ਨੇ ਆਪਣੇ ਐਂਥਨੀ ਡਾਕਟਰ ਜਿਹੜੇ ਐਂਥਨੀ ਫਾਊਚੀ ਜਿਹੜੇ ਆ, ਉਹਨਾਂ ਨੇ ਅੱਜ ਬਰੀਫਿੰਗ ਦੇ ਵਿੱਚ ਵਾਈਟ ਹਾਊਸ ਦੀ ਬਰੀਫਿੰਗ 'ਚ ਆਖਿਆ ਆ, ਕਹਿੰਦੇ ਵੀ ਉਹ ਉਦੋਂ ਹੀ ਕਹਿਣਗੇ ਵੀ ਜਿਹੜੀ ਸੋਸ਼ਲ ਡਿਸਟੈਂਸਿੰਗ ਰਿਲੈਕਸ ਕੀਤੀ ਜਾਵੇ ਜਦੋਂ ਨਾ ਕੋਈ ਨਵਾਂ ਕੇਸ ਹੋਊਗਾ ਅਤੇ ਨਾ ਕੋਈ ਜਿਹੜੀ ਉਹ ਮੌਤ ਦੀ ਖਬਰ ਜਿਹੜੀ ਉਹ ਆਊਗੀ। ਕਹਿੰਦੇ ਉਦੋਂ ਜਿਹੜਾ ਇਸ ਨੂੰ ਰਿਲੈਕਸ ਕੀਤਾ ਜਿਹੜਾ ਹੋ ਜਾ ਸਕਦਾ ਆ। ਪਰ ਆਪਣੇ ਰਾਸ਼ਟਰਪਤੀ ਜਿਹੜੇ ਉਹ ਬੜੇ ਕਾਹਲੇ ਸੀਗੇ, ਉਹ ਤਾਂ ਈਸਟਰ ਤਾਈਂ ਜਿਹੜਾ ਸਭ ਕੁਝ ਓਪਨ ਕਰਨ ਨੂੰ ਸੋਚ ਰਹੇ ਸੀਗੇ, ਪਰ ਫਿਰ ਉਹਨਾਂ ਨੂੰ ਇਸ ਟਾਸਕ ਫੋਰਸ ਦੇ ਵਿੱਚ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਨੇ ਸਮਝਾਇਆ ਬੁਝਾਇਆ, ਅਤੇ ਫਿਰ ਉਹਨਾਂ ਨੂੰ ਇਹ ਸਮਝ ਆਈ ਵੀ ਨਹੀਂ, ਇਹ ਜੇ ਆਪਾਂ ਰਿਲੈਕਸ ਕਰ ਦਾਂਗੇ ਤਾਂ ਇਹ ਆંકੜੇ ਹੋਰ ਵੀ ਜ਼ਿਆਦਾ ਜਿਹੜੇ ਵੱਧ ਸਕਦੇ ਆ। ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ 1 ਤੋਂ 2.5 ਲੱਖ ਤੱਕ ਜਿਹੜਾ ਅਮਰੀਕੀ ਮਰ ਸਕਦਾ, ਫਿਰ ਉਹਨਾਂ ਨੇ ਜਿਹੜੇ 30 ਦਿਨਾਂ ਦਾ ਹੋਰ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਵਧਾਇਆ ਹੈਗਾ ਆ। ਵਾਸ਼ਿੰਗਟਨ ਦੇ ਵਿੱਚ ਵੀ ਜਿਹੜੇ ਵਾਸ਼ਿੰਗਟਨ ਸਟੇਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਉਹਨਾਂ ਨੇ ਸ਼ਟਡਾਊਨ ਆ ਉਹ ਅਜੇ ਵੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਚੱਲ ਰਿਹਾ ਹੈਗਾ ਆ। ਉਹਨਾਂ ਦਾ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਉਹ ਬਾਕੀਆਂ ਦੇ ਮੁਕਾਬਲੇ ਕਿਉਂ ਜਿਹੜੇ ਉਹ ਠੀਕ ਜਿਹੜੇ ਉਹ ਰਹਿ ਗਏ, ਕਾਰਨ ਉਸ ਦੇ ਵਿੱਚ ਇਹੀ ਆ ਵੀ ਉਹਨਾਂ ਨੇ ਜਲਦੀ ਅਤੇ ਸਖਤ ਫੈਸਲਾ ਜਿਹੜਾ ਉਹ ਜਲਦੀ ਲੈ ਲਿਆ ਸੀਗਾ। ਸੋ ਇਹ ਧਿਆਨ ਰੱਖਣਾ। ਇਸੇ ਤਰ੍ਹਾਂ ਐਰੀਜ਼ੋਨਾ ਤੋਂ ਵੀ ਖਬਰ ਆ ਰਹੀ, ਐਰੀਜ਼ੋਨਾ ਦੇ ਗਵਰਨਰ ਨੂੰ ਉਹ ਵੀ ਬਹੁਤ ਲੇਟ ਚੱਲ ਰਹੀ ਸੀ। ਡੌਗ ਡੂਸੇ ਸਟੇ ਐਟ ਹੋਮ ਆਰਡਰ ਕਰਨ ਦੇ ਲਈ ਇੱਕ ਡਾਕਟਰ ਵੱਲੋਂ ਹੀ ਜਿਹੜੀ ਆ change.org ਦੇ ਉੱਤੇ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਸੋ ਉਹਨਾਂ ਨੇ ਕਹਿੰਦੇ ਭਈ 2 ਦਿਨਾਂ 'ਚ 2 ਲੱਖ ਤੋਂ ਵੱਧ ਜਿਹੜੇ ਸਿਗਨੇਚਰ ਹੋ ਗਏ। ਉਹ ਡਾਕਟਰ ਜੂਲੀ ਐਨ ਹੈਥਕੋਟ ਜਿਹੜੀ ਸਕਾਟਸ ਡੇਲ ਐਰੀਜ਼ੋਨਾ ਤੋਂ ਆ, ਉਹ ਕਹਿੰਦੀ ਵੀ ਮੈਂ ਦੇਖਿਆ ਪਾਰਕਾਂ 'ਚ ਤਾਂ ਮੇਲੇ ਲੱਗੇ ਹੋ ਆ, ਲੋਕ ਆਮ ਸਟਰੀਟਾਂ 'ਤੇ ਘੁੰਮ ਰਹੇ ਹੈਗੇ ਆ। ਈਵਨ ਕਹਿੰਦੀ ਮੇਰੇ ਪ੍ਰੈਗਨੈਂਟ ਪੇਸ਼ੈਂਟਸ ਜਿਹੜੇ ਆ ਉਹ ਆਮ ਘੁੰਮ ਰਹੇ ਸੀ। ਸੋ ਉਸਨੇ ਪਟੀਸ਼ਨ ਸਾਈਨ ਕੀਤੀ ਲੋਕਡਾਊਨ ਐਰੀਜ਼ੋਨਾ, ਅਤੇ ਉਹ ਤੋਂ ਬਾਅਦ ਜਿਹੜਾ ਆ ਹੁਣ ਗਵਰਨਰ ਨੇ ਲੋਕਡਾਊਨ ਤਾਂ ਉੱਥੇ ਕਰਤਾ, ਪਰ ਜਿਹੜੇ ਬਿਊਟੀ ਸ਼ਾਪ ਆ, ਇਸ ਤਰ੍ਹਾਂ ਦੇ ਜਿਹੜੇ ਹੇਅਰ ਸਲੂਨਸ ਆ, ਗੋਲਫ ਦੇ ਜਿਹੜੇ ਕੋਰਸਸ ਆ ਉਹ ਓਪਨ ਰੱਖੇ ਹੈਗੇ ਆ। ਸੋ ਉਹਨੂੰ ਲੈ ਕੇ ਹੁਣ ਐਰੀਜ਼ੋਨਾ ਦੇ ਜਿਹੜੇ ਮੇਅਰਸ ਆ ਉਹ ਬਹੁਤ ਅਪਸੈਟ ਹੈਗੇ ਆ। ਉਹ ਕਹਿੰਦੇ ਵੀ ਇਹ ਸਾਰਾ ਕੁਝ ਸ਼ਟਡਾਊਨ ਹੋਣਾ ਚਾਹੀਦਾ, ਨਹੀਂ ਤਾਂ ਬਾਕੀ ਦੀਆਂ ਸਟੇਟਾਂ ਜਿਹੜੀਆਂ ਉਹਨਾਂ ਨਾਲ ਦੇਖ ਲਓ ਵੀ ਉੱਥੇ ਕੀ ਹਾਲ ਚੱਲ ਰਿਹਾ ਹੈਗਾ। ਜੀ ਬਿਲਕੁਲ। ਖਬਰ ਜਿਹੜੀ ਆ ਰਹੀ ਹੈ, ਇੱਕ ਵਾਈਸੀਲੀਆ ਦੇ ਵਿੱਚ ਹੈਲਥ ਕੇਅਰ ਸੈਂਟਰ ਜਿਹੜੇ ਆ ਉੱਥੇ 8 ਲੋਕ ਜਿਹੜੇ ਆ ਪੋਜ਼ੀਟਿਵ ਪਾਏ ਗਏ ਨੇ COVID-19 ਦੇ ਵਿੱਚ, ਜਿਨ੍ਹਾਂ 'ਚ 6 ਮਰੀਜ਼ ਅਤੇ 2 ਹੈਲਥ ਕੇਅਰ ਪ੍ਰੋਫੈਸ਼ਨਲ ਜਿਹੜੇ ਆ ਉੱਥੇ ਪੋਜ਼ੀਟਿਵ ਪਾਏ ਗਏ ਨੇ। ਉੱਧਰ ਮਡੇਰੇ ਦੇ ਹੀ ਇੱਕ ਜਿਹੜਾ ਹਰਜੋਤ ਸਿੰਘ ਜੀ ਟਰੱਕ ਸਟਾਪ ਜਿਹੜਾ ਲਵ ਟਰੱਕ ਸਟਾਪ ਹੈਗਾ, ਉੱਥੇ ਦਾ ਇੱਕ ਇੰਪਲਾਈ ਵੀ ਪੋਜ਼ੀਟਿਵ ਪਾਇਆ ਗਿਆ ਆ। ਇਹ ਅਕਸਰ ਬਹੁਤ ਸਾਰੇ ਜਿਹੜੀਆਂ ਹੁਣ ਸਿਟੀਜ਼ ਆ ਉਹਨਾਂ ਦੇ ਵਿੱਚ ਇੱਦਾਂ ਦੇ ਜਿਹੜੇ ਥਾਵਾਂ ਦੇ ਉੱਤੇ ਇਹ ਪੋਜ਼ੀਟਿਵ ਪਾਏ ਜਾ ਰਹੇ ਨੇ। ਕਾਰਨ ਇਹੀ ਆ ਵੀ ਹੁਣ ਤਾਂ ਮੇਰੇ ਹਿਸਾਬ ਦੇ ਨਾਲ ਇੱਦਾਂ ਚਾਹੀਦਾ ਹੈ, ਹੁਣ ਜਿਨ੍ਹਾਂ ਨੇ ਵੀ ਬਾਹਰ ਵੀ ਜਾਣਾ ਆ ਵੀ ਭਾਈ ਪਲੀਜ਼ ਮਾਸਕ ਵਗੈਰਾ ਪਾ ਕੇ, ਗਲਵ ਵਗੈਰਾ ਪਾ ਕੇ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਆਪਾਂ ਨੂੰ ਕਰਨਾ ਚਾਹੀਦਾ ਆ। ਕਾਰਨ ਕੀ ਹੋਇਆ ਹਰਜੋਤ ਸਿੰਘ ਜੀ, ਜਦੋਂ ਆਪਾਂ ਦੇਖਿਆ ਸੀ ਵੀ ਲੋਕਡਾਊਨ ਸ਼ੈਲਟਰ ਇਨ ਪਲੇਸ ਦੇ ਆਦੇਸ਼ ਆ ਰਹੇ ਸੀਗੇ, ਲੋਕ ਲਾਈਨਾਂ ਦੀਆਂ ਲਾਈਨਾਂ, ਹੇੜਾਂ ਦੀਆਂ ਹੇੜਾਂ ਬਣਾ ਕੇ ਸਾਰੇ ਥਾਂ ਦੇ ਉੱਤੇ ਜਾ ਰਹੇ, ਜਿਨ੍ਹਾਂ 'ਚ ਸਾਰੇ ਜਾਣੇ ਸ਼ਾਮਿਲ ਸੀਗੇ। ਸੋ ਉਸ ਟਾਈਮ ਦੇ ਉੱਤੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਦੇ ਵਿੱਚੋਂ ਹੀ ਜਿਹੜੇ ਕੋਈ ਉੱਥੇ ਆਏ ਆ ਉੱਥੇ ਕੋਈ ਕੈਰੀਅਰ ਹੋ ਸਕਦਾ ਆ, ਅਤੇ ਇਹਦੇ ਕਰਕੇ ਵੀ ਕਈਆਂ ਦੇ ਉੱਤੇ ਜਿਹੜਾ ਅਸਰ ਆ ਹੋਇਆ ਹੋ ਸਕਦਾ। ਸੋ ਆਪਾਂ ਨੂੰ ਧਿਆਨ ਰੱਖਣ ਦੀ ਇਹ ਜ਼ਰੂਰਤ ਆ, ਜਿਨ੍ਹਾਂ ਵਿੱਚ ਇੰਪਲਾਈ ਵੀ ਆਉਂਦੇ ਆ ਅਤੇ ਉੱਥੋਂ ਦੇ ਜਿਹੜੇ ਕਸਟਮਰ ਵੀ ਆਉਂਦੇ ਹੈਗੇ ਆ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ। ਇੱਕ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਪੋਜ਼ੀਟਿਵ ਨਿਊਜ਼ ਇਸ ਦੇ ਵਿੱਚ ਹੈਗੀਆਂ ਵੀ ਜਿਹੜੇ NBA ਦੇ ਕੁਛ ਜਿਹੜੇ ਪਲੇਅਰਸ ਆ
ਜਿਹੜੀ ਇੱਕ ਟੀਮ ਦੇ ਹੀ ਜਿਹੜੇ 4 ਪਲੇਅਰ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਆਇਆ ਸੀ, ਉਹ ਉਹਨਾਂ ਦੇ 14 ਦਿਨ ਕਹਿੰਦੇ ਕੁਆਰੰਟੀਨ ਦੇ ਪੂਰੇ ਹੋਏ ਆ ਅਤੇ ਹੁਣ ਕਹਿੰਦੇ ਵੀ ਉਹਨਾਂ ਨੂੰ ਕੋਈ ਲੱਛਣ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਅਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰੇ ਹੀ ਜਿਹੜੇ ਪਲੇਅਰਸ ਆ ਉਹਨਾਂ ਨੇ ਹਾਮੀ ਭਰੀ ਆ ਵੀ ਅਸੀਂ ਆਪਣੇ ਬਲੱਡ ਦਾ ਜਿਹੜਾ ਪਲਾਜ਼ਮਾ ਆ ਉਹ ਦੇਣ ਦੇ ਲਈ ਰਾਜੀ ਆ, ਵੀ ਟੈਸਟਿੰਗ ਕਰਨ ਦੇ ਲਈ ਵੀ ਜੇ ਐਂਟੀਬਾਡੀਜ਼ ਵਰਤ ਕੇ ਹੋਰ ਜਿਹੜੇ ਮਰੀਜ਼ ਹੈਗੇ ਆ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਸਕਦਾ ਆ। ਇਸੇ ਦੇ ਉੱਤੇ ਜਿਹੜੇ ਡਾਕਟਰ ਐਂਥਨੀ ਫੌਚੀ ਅਤੇ ਡਾਕਟਰ ਬਰਕਸ ਆ ਉਹਨਾਂ ਨੇ ਵੀ ਆਖਿਆ ਸੀਗਾ ਵੀ ਆਪਾਂ ਇਸ ਤਰੀਕੇ ਦੇ ਨਾਲ ਵੀ ਇਸ ਨੂੰ ਨਜਿੱਠਣ ਦੀ ਟਰਾਈ ਜਿਹੜੀ ਉਹ ਕਰ ਸਕਦੇ ਹੈਗੇ ਆ। ਆਲਰੇਡੀ FDA ਦੇ ਦੁਆਰਾ ਹੁਣ ਬਹੁਤ ਤੇਜ਼ੀ ਦੇ ਨਾਲ ਵੱਖ-ਵੱਖ ਟੈਸਟ, ਵੱਖ-ਵੱਖ ਜਿਹੜੀਆਂ ਦਵਾਈਆਂ ਆ ਉਹ ਅਪਰੂਵ ਕੀਤੀਆਂ ਜਾ ਰਹੀਆਂ ਆ ਵੀ ਕੋਈ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਹੱਲ ਆ ਉਹ ਕਰ ਸਕੇ। ਪਰ ਹਾਲ ਦੀ ਘੜੀ ਅਜੇ ਵੀ ਕੋਈ ਅਧਿਕਾਰਤ ਵੈਕਸੀਨ ਜਿਹੜੀ ਕਿਸੇ ਵੀ ਪਾਸੇ ਜਿਹੜੀ ਆ ਉਹ ਨਹੀਂ ਬਣੀ ਹੋਈ। ਅਫਵਾਹਾਂ ਜ਼ਰੂਰ ਇਸ ਦੇ ਬਾਬਤ ਜਿਹੜੀਆਂ ਗਰਮ ਹੈਗੀਆਂ ਨੇ ਪਰ ਅਜੇ ਬਣੀ ਨਹੀਂ ਆ। ਸੋ ਧਿਆਨ ਰੱਖਣ ਦੀ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਜਿੱਦਾਂ ਡਾਕਟਰ ਫੌਚੀ ਦੱਸ ਰਹੇ ਨੇ ਵੀ ਇਸ ਨੂੰ ਮੋੜ ਉਦੋਂ ਹੀ ਪੈਣਾ ਆ ਜਦੋਂ ਵੈਕਸੀਨ ਜਿਹੜੀ ਉਹ ਤਿਆਰ ਹੋ ਜਾਵੇਗੀ। ਉਨੀ ਦੇਰ ਤੱਕ ਆਪਾਂ ਨੂੰ ਜਿਹੜਾ ਉਹ ਦੂਰੀ ਬਣਾ ਕੇ ਰੱਖਣ ਵਾਲਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਰ ਇੱਕ ਨੂੰ ਕਰਨੀਆਂ ਚਾਹੀਦੀਆਂ ਨੇ। ਸੋ ਇੱਥੇ ਜੌਨਸਨ ਐਂਡ ਜੌਨਸਨ ਬਹੁਤ ਵੱਡੀ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੈਕਸੀਨੇਸ਼ਨ ਹੈਗਾ ਆ ਉਹ ਮੋਸਟ ਪ੍ਰੋਬਬਲੀ ਸਤੰਬਰ ਤੱਕ ਬਣ ਸਕਦਾ ਹੈਗਾ। ਸੋ ਇਸੇ ਤਰ੍ਹਾਂ ਜਿਹੜੀ ਖਬਰ ਆ ਵਾਈਟ ਹਾਊਸ ਨੂੰ ਲੈ ਕੇ ਕਹਿੰਦੇ ਪਈ ਈਵਨ ਦੋ ਜਿਹੜੇ ਲੋਕਾਂ ਨੂੰ ਸਟੇ ਐਟ ਹੋਮ ਦੇ ਆਰਡਰ ਕਾਫੀ ਸਟ੍ਰਿਕਟ ਜਿਹੜੇ ਵਾਈਟ ਹਾਊਸ ਵੱਲੋਂ ਕੀਤੇ ਗਏ ਆ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਪਿਆ, ਪਰ ਕਹਿੰਦੇ ਜੇ ਕਿਤੇ ਹੋਰ ਪਹਿਲਾਂ ਹੋ ਜਾਂਦਾ ਤਾਂ ਇਹਦੇ ਨਾਲ ਕਾਫੀ ਜ਼ਿਆਦਾ ਅਸਰ ਪੈਣਾ ਸੀ। ਹੁਣ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਹੁਣ ਤਾਂ ਓਪਨਲੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਮੰਨਿਆ ਵੀ ਜਿਹੜੀ 1 ਲੱਖ ਤੋਂ ਲੈ ਕੇ 2 ਲੱਖ ਤੱਕ ਜਿਹੜੀ ਆ ਮੌਤ ਹੋ ਸਕਦੀ ਆ। ਆਉਣ ਵਾਲੇ ਜਿਹੜੇ 3 ਹਫ਼ਤੇ ਆ ਬਹੁਤ ਹੀ USA ਦੇ ਲਈ ਮਾੜੇ ਹੈਗੇ ਆ। ਇੱਥੇ ਜਿਹੜੇ ਹਰਜੋਤ ਸਿੰਘ ਜੀ ਦੇਖੋ ਪੋਲੀਟਿਕਸ ਦਾ ਕੋਈ ਤਾਂ ਵੀ ਜਿਹੜੇ ਅਜਿਹੇ ਮੌਕੇ 'ਤੇ ਛੱਡਦੇ ਨਹੀਂ। ਮਿਚ ਮਕੌਨਲ ਅਤੇ ਹੋਰ ਜਿਹੜੇ GOP ਵਾਲੇ ਆ ਇਹ ਹੁਣ ਉਹਨਾਂ ਨੇ ਇੱਕ ਨੈਰੇਟਿਵ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਚੱਲ ਰਿਹਾ ਸੀਗਾ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਕਰਨ ਦਾ ਉਹਦੇ ਕਰਕੇ ਦੇਰੀ ਹੋਈ, ਜਦ ਕਿ ਉਹ ਪਹਿਲਾਂ ਜਿਹੜਾ ਉਹ ਸਮਾਪਤ ਹੋ ਵੀ ਗਿਆ ਸੀਗਾ। ਅਤੇ ਉਸ ਦੇ ਬਾਵਜੂਦ ਚੀਜ਼ਾਂ ਦੇ ਪਤਾ ਹੋਣ ਦੇ ਬਾਵਜੂਦ ਆਪਾਂ ਤੇ ਰਾਸ਼ਟਰਪਤੀ ਦੇ ਟਰੰਪ ਦੇ ਮੂੰਹੋਂ ਕਹਿੰਦੇ ਸੁਣਿਆ ਜੀ ਇਹ ਤਾਂ ਡੈਮੋਕ੍ਰੇਟ ਹੋਕਸ ਆ, ਉਹ ਇਹ ਕੁਛ ਨਹੀਂ ਆ, ਇਹ ਤਾਂ ਫਲੂ ਦੇ ਨਾਲੋਂ ਜਿਹੜਾ ਫਲੂ ਵਰਗੀ ਹੋਈ ਚੀਜ਼ ਹੈਗੀ ਆ। ਪਰ ਆਪਣੇ ਹੁਣ ਇਹ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਅਣਗਹਿਲੀਆਂ ਕਰਨ ਦੇ ਨਾਲ ਇਹ ਜਿਹੜੀ ਪ੍ਰੋਬਲਮ ਆ ਉਹ ਇੰਨੀ ਜ਼ਿਆਦਾ ਹੁਣ ਵਧੀ ਹੋਈ ਆ। ਹੁਣ ਕਹਿੰਦੇ ਵੀ 2 ਮਿਲੀਅਨ ਅਮਰੀਕਨ ਜਿਹੜੇ ਉਹ ਕਿਤੇ ਉਹ ਨਾ ਮਰ ਜਾਣ, ਇਸ ਲਈ ਜਿਹੜੇ ਇਹਨਾਂ ਨੇ ਹੁਣ ਸਖਤ ਆਦੇਸ਼ ਜਿਹੜੇ ਲਗਾਤਾਰ ਜਾਰੀ ਆ ਅਤੇ ਉਹਨਾਂ ਨੂੰ ਕੰਟੀਨਿਊ ਰੱਖਿਆ ਹੋਇਆ ਆ। ਸੋ ਉਸ ਕਰਕੇ ਜਿਹੜੇ ਕੁਛ ਕੁ ਜਿਹੜੇ GOP ਦੇ ਲੀਡਰਸ ਆ ਉਹਨਾਂ ਦੀ ਆਲੋਚਨਾ ਵੀ ਹੋ ਰਹੀ ਹੈ ਵੀ ਤੁਸੀਂ ਇਹ ਜਿਹੜਾ ਇੰਪੀਚਮੈਂਟ ਵਾਲੇ ਨੂੰ ਇਸ ਦੇ ਵਿੱਚ ਜਿਹੜਾ ਘੜੀਸਣ ਦੀ ਜ਼ਰੂਰਤ ਨਹੀਂ ਹੈਗੀ ਜੀ। ਜੀ ਹਰਜੋਤ ਸਿੰਘ ਜੀ ਆਪਾਂ ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਕਰਦੇ ਜਾਈਏ ਹੁਣ ਸਟਿਮੂਲਸ ਪੈਕੇਜ ਦੇ ਉੱਤੇ ਜੇ ਆਪਾਂ ਥੋੜ੍ਹੀ ਜਿਹੀ ਚਰਚਾ ਕਰਦੇ ਜਾਈਏ ਤਾਂ ਉਹਦੇ ਵਿੱਚ ਇਹ ਗੱਲ ਆਈ ਹੈ ਵੀ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਬਜ਼ੁਰਗ ਇੱਥੋਂ ਤੱਕ ਕਿ ਬਹੁਤ ਸਾਰੇ ਸੈਨੇਟਰਸ ਵੀ ਜਿਹੜੇ ਬਹੁਤ ਨਿਰਾਸ਼ ਹੋਏ ਅਤੇ ਉਹਨਾਂ ਨੇ ਇਸ ਦੇ ਉੱਤੇ ਆਲੋਚਨਾ ਕੀਤੀ IRS ਦੀ ਵੀ ਤੁਸੀਂ ਇਹਨਾਂ ਲੋਕਾਂ ਦੇ ਕੋਲੋਂ ਕਿਉਂ ਫਾਰਮ ਜਿਹੜਾ ਸਿੰਗਲ ਟੈਕਸ ਵਾਲਾ ਫਾਰਮ ਭਰਾਉਣ ਦੀ ਜਿਹੜੀ ਚਰਚਾ ਜਿਹੜੀ ਉਹ ਤੁਸੀਂ ਕਰ ਰਹੇ ਹੋ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ IRS ਨੇ ਆਖਿਆ, ਟ੍ਰੈਜਰੀ ਸੈਕਟਰੀ ਜਿਹੜੇ ਆ ਸਟੀਵ ਮਨੂਚਿਨ ਉਹਨਾਂ ਨੇ ਆਖਿਆ ਆ ਵੀ ਜਿਹੜੇ ਬਜ਼ੁਰਗ ਆ ਜਿਨ੍ਹਾਂ ਨੇ ਅਜੇ ਤੱਕ ਜਿਨ੍ਹਾਂ ਨੂੰ ਟੈਕਸ ਨਹੀਂ ਭਰਨਾ ਪੈਂਦਾ ਉਹਨਾਂ ਨੂੰ ਵੀ ਉਹ ਸਿੰਪਲ ਟੈਕਸ ਫਾਰਮ ਭਰਨ ਦੀ ਜਿਹੜੀ ਉਹ ਜ਼ਰੂਰਤ ਹੁਣ ਨਹੀਂ ਹੋਵੇਗੀ। ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈੱਕ ਆਉਂਦੇ ਆ ਉਹਨਾਂ ਦੇ ਕੋਲ ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਹੀ ਤੁਹਾਨੂੰ ਜਿਹੜੇ ਚੈੱਕ ਆ ਉਹ ਘੱਲ ਦਿੱਤੇ ਜਾਣਗੇ। ਸੋ ਇਹ ਇੱਕ ਜਿਹੜੇ ਉਹਨਾਂ ਸੋਸ਼ਲ ਜਿਨ੍ਹਾਂ ਨੂੰ ਬੈਨੀਫਿਟ ਆਲਰੇਡੀ ਮਿਲ ਰਹੇ ਆ ਉਹਨਾਂ ਦੇ ਲਈ ਇਹ ਗੁੱਡ ਨਿਊਜ਼ ਆ ਵੀ ਤੁਹਾਨੂੰ ਹੁਣ ਕੋਈ ਹਫੜਾ ਦਫੜੀ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਵੀ ਜੇ ਤੁਸੀਂ ਟੈਕਸ ਨਹੀਂ ਵੀ ਭਰਦੇ ਤੁਹਾਨੂੰ ਭਰਨਾ ਲਾਜ਼ਮੀ ਨਹੀਂ ਹੈਗਾ। ਜੇ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਸੋਸ਼ਲ ਸਰਵਿਸਿਜ਼ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਉੱਥੋਂ ਜਿਹੜੇ ਬੈਨੀਫਿਟ ਕੋਈ ਜਿਹੜਾ ਉਹ ਮਿਲਦਾ ਆ ਅਤੇ ਤੁਹਾਨੂੰ ਵੀ ਜਿਹੜਾ ਉਹ ਸਟਿਮੂਲਸ ਪੈਕੇਜ ਦੇ ਅਧੀਨ ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਮਿਲ ਜਾਵੇਗਾ ਜੀ। ਉਹ ਚੈੱਕ ਤੁਹਾਨੂੰ ਜਿਹੜੇ ਕਹਿੰਦੇ ਵੀ ਉਹ ਸੈਂਡ ਕਰ ਦੇਣਗੇ। ਜਿਹੜੇ ਸਾਰੇ ਹੀ ਜਿਹੜੇ ਡੈਮੋਕ੍ਰੇਟ ਸੈਨੇਟਰਸ ਅਤੇ ਕੁਛ ਕੁ ਜਿਹੜੇ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ IRS ਦੀ ਇਸੇ ਕਰਕੇ ਆਲੋਚਨਾ ਕਰ ਰਹੇ ਸੀ ਵੀ ਕਾਂਗਰਸ ਨੇ ਜਿਹੜੇ ਲਾ ਪਾਸ ਕੀਤਾ ਉਹਦੇ ਵਿੱਚ ਤਾਂ ਇਹ ਕੋਈ ਮੰਗ ਜਾਂ ਮੱਦ ਇੱਦਾਂ ਦੀ ਰੱਖੀ ਨਹੀਂ ਸੀਗੀ ਵੀ ਜਿਹੜੇ ਸੋਸ਼ਲ ਸਰਵਿਸਿਜ਼ ਦੇ ਉੱਤੇ ਜਿਹੜੇ ਬਜ਼ੁਰਗ ਆ ਜਿਨ੍ਹਾਂ ਨੂੰ ਟੈਕਸ ਭਰਨ ਦੀ ਜ਼ਰੂਰਤ ਨਹੀਂ ਆ ਵੀ ਉਹ ਟੈਕਸ ਭਰਨਗੇ ਅਤੇ ਤਾਂ ਹੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਿਲੂਗਾ। ਸੋ ਇਸ ਲਈ ਹੁਣ ਜਿਹੜੇ ਸੈਕਟਰੀ ਸਟੀਵ ਮਨੂਚਿਨ ਆ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਇਹ ਜ਼ਰੂਰਤ ਨਹੀਂ ਹੈ ਅਤੇ ਉਹਨਾਂ ਨੇ ਇਹ ਦੱਸਿਆ ਵੀ 17 ਅਪ੍ਰੈਲ ਤੋਂ ਲੋਕਾਂ ਨੂੰ ਡਾਇਰੈਕਟ ਡਿਪੋਜ਼ਿਟ ਅਤੇ ਚੈੱਕ ਮਿਲਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਜੀ। ਬਿਲਕੁਲ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ
ਜਿਹੜੇ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਜੌਬਸ ਆ ਸਭ ਤੋਂ ਪਹਿਲਾਂ ਅਮਰੀਕਨ ਸਿਟੀਜ਼ਨ ਜਾਂ ਅਮਰੀਕਨ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਆ। ਉਹਨਾਂ ਨੇ ਬੇਨਤੀ ਕੀਤੀ ਆ ਵੀ ਜਿਹੜਾ H1B ਪ੍ਰੋਗਰਾਮ ਹੈਗਾ ਆ, ਜਿਹੜੇ ਬਾਹਰੋਂ ਹੋਰ ਦੇਸ਼ਾਂ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਆ ਪ੍ਰੋਫੈਸ਼ਨਲ, ਉਸ ਨੂੰ ਸਸਪੈਂਡ ਕੀਤਾ ਜਾਵੇ। ਸੋ ਇਹ ਉਹਨਾਂ ਨੇ ਇਸ ਕਰਕੇ ਬੇਨਤੀ ਕੀਤੀ ਆ, ਕਹਿੰਦੇ ਵੀ ਜਿੰਨੀਆਂ ਵੀ ਨਿਊਜ਼ ਆ ਰਹੀਆਂ ਵੀ ਲੱਗਦਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ 50 ਤੋਂ ਲੈ ਕੇ 70 ਮਿਲੀਅਨ ਤੱਕ ਜਿਹੜੇ ਅਮਰੀਕਨ ਆ ਉਹ ਅਨਪਲਾਈਡ ਹੋ ਜਾਣਗੇ। ਸੋ ਜੇ ਕਹਿੰਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਲੇ ਆਫ ਹੋ ਜਾਣਗੇ ਜਿਨ੍ਹਾਂ ਕੋਲ ਜੌਬਸ ਨਹੀਂ ਹੋਊਗੀ, ਸੋ ਨਵੇਂ ਲੋਕ ਤੁਸੀਂ ਇੱਥੇ ਜਿਹੜੇ ਸੱਦ ਕੇ ਉਹ ਕੀ ਕਰੋਗੇ? ਜੀ, ਇੱਕ ਜਿਹੜੀ ਚੀਜ਼ ਦੇਖੀ ਗਈ ਆ, ਡਾਕਟਰ ਐਂਥਨੀ ਫੌਚੀ ਆ, ਕਹਿੰਦੇ ਵੀ ਉਹਨਾਂ ਨੂੰ ਕਈ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਇਸ ਪੂਰੇ ਜਿਹੜੇ ਮਾਮਲੇ ਦੇ ਵਿੱਚ, ਕਿਉਂਕਿ ਜਦੋਂ ਕਈ ਵਾਰੀ ਲੋਕ ਪਰੇਸ਼ਾਨ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹ ਕੀ ਆਖੀ ਜਾਂਦੇ, ਕੀ ਕੁਛ ਕਰ ਰਹੇ। ਹੁਣ ਡਾਕਟਰ ਫੌਚੀ ਤਾਂ ਜੋ ਕਰ ਸਕਦੇ ਸੀ ਉਹ ਕਰ ਰਹੇ ਆ। ਉਹਨਾਂ ਨੇ ਦੇਖੋ ਮਨਾਇਆ ਆ ਡੋਨਲਡ ਟਰੰਪ ਹੁਣਾਂ ਨੂੰ, ਰਾਸ਼ਟਰਪਤੀ ਨੂੰ, ਵੀ ਭਾਈ ਇਹ ਜਿਹੜਾ ਸੋਸ਼ਲ ਡਿਸਟੈਂਸਿੰਗ ਵਾਲਾ ਆ ਇਹ ਅਜੇ ਹਟਾਇਓ ਨਾ, ਇਸ ਨੂੰ ਸਗੋਂ ਵਧਾਓ। ਲੋਕੀ ਫਿਰ ਵੀ ਜਿਹੜੇ ਉਹਨਾਂ ਨੂੰ ਕਈ ਜਣੇ ਐਵੇਂ ਬਗੈਰ ਮਤਲਬ ਤੋਂ ਹੀ ਗਾਲਾਂ ਜਿਹੜੇ ਉਹ ਕੱਢੀ ਜਾ ਰਹੇ ਨੇ, ਅਤੇ ਕਹਿੰਦੇ ਇਸ ਦੇ ਮੱਦੇਨਜ਼ਰ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਸ ਨੂੰ ਥੋੜ੍ਹਾ ਹੋਰ ਵਧਾਇਆ ਗਿਆ ਹੈਗਾ ਆ। ਜਿਹੜੀ ਹਿਊਮਨ ਡਿਪਾਰਟਮੈਂਟ ਆਫ ਹੈਲਥ, ਹਿਊਮਨ ਸਰਵਿਸਿਜ਼ ਅਤੇ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਦੇ ਜਦ ਇਸ ਨੌਲੇਜ ਦੇ ਵਿੱਚ ਆਈ ਸੀ ਗੱਲ, ਤਾਂ ਉਦੋਂ ਉਹਨਾਂ ਨੇ ਫਿਰ ਇਹ ਜਿਹੜਾ ਆਖਿਆ ਵੀ ਇਹਨਾਂ ਦੀ ਜਿਹੜੀ ਸਿਕਿਉਰਿਟੀ ਵਧਾਈ ਜਾਓ। 69 ਸਾਲ ਦੇ ਜਿਹੜੇ ਹੈਗੇ ਨੇ, 79 ਸਾਲ ਜਿਹੜੀ ਇਹਨਾਂ ਦੀ ਉਮਰ ਹੈਗੀ ਆ ਡਾਕਟਰ ਫੌਚੀ ਦੀ। ਜੀ, ਸੋ ਬਿਲਕੁਲ ਇਹ ਦੱਸਦੇ ਇਹ ਜਿਹੜੇ ਡਾਕਟਰ ਹੈਗੇ ਆ ਇਹ ਲਗਭਗ 5 ਪ੍ਰੈਜ਼ੀਡੈਂਟਸ ਨਾਲ ਕੰਮ ਕਰ ਚੁੱਕੇ ਆ ਸ਼ੁਰੂ ਤੋਂ। ਸੀਨੀਅਰ ਜਾਰਜ ਬੁਸ਼, ਉਹਨਾਂ ਤੋਂ ਬਾਅਦ ਬਿਲ ਕਲਿੰਟਨ, ਫਿਰ ਪ੍ਰੈਜ਼ੀਡੈਂਟ ਬੁਸ਼, ਫਿਰ ਪ੍ਰੈਜ਼ੀਡੈਂਟ ਬਰਾਕ ਓਬਾਮਾ, ਅਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ। ਸੋ ਬਹੁਤ ਹੀ ਆਪਣੇ ਫੀਲਡ ਦੇ ਵਿੱਚ ਇਹ ਐਕਸਪਰਟ ਹੈਗੇ ਆ ਜੀ। ਉਧਰ ਜਿਹੜੇ ਕਹਿੰਦੇ ਵੀ ਜਿਹੜਾ ਮੁਲਕ ਦਾ ਸਟਾਕ ਪਾਈਲ ਆ, ਯਾਨੀ ਕਿ ਜਿਹੜਾ ਵਾਧੂ ਪਿਆ ਹੁੰਦਾ ਸਮਾਨ ਆ ਮੈਡੀਕਲ ਸਪਲਾਈਜ਼ ਦਾ, ਉਹ ਕਹਿੰਦੇ ਖਤਮ ਹੋਣ ਦੇ ਕਗਾਰ ਵੱਲ ਨੂੰ ਵੱਧ ਰਿਹਾ ਆ। ਇਸ ਕਰਕੇ 13,000 ਤੋਂ ਵੱਧ ਡਾਕਟਰਸ, ਫਿਜ਼ੀਸ਼ੀਅਨਸ, ਉਹਨਾਂ ਨੇ ਇੱਕ ਓਪਨ ਲੈਟਰ, ਖੁੱਲ੍ਹੀ ਚਿੱਠੀ ਜਿਹੜੀ ਕਾਂਗਰੈਸ਼ਨਲ ਲੀਡਰਸ ਨੂੰ ਉਹਨਾਂ ਨੇ ਲਿਖੀ ਆ। ਕਹਿੰਦੇ ਵੀ ਸਾਡੀ ਸੇਫਟੀ ਦੇ ਵੱਲ ਨੂੰ ਦੇਖਦੇ ਹੋਏ ਕੋਈ ਨਾ ਕੋਈ ਐਕਸ਼ਨ ਜਿਹੜਾ ਉਹ ਲਿਆ ਜਾਵੇ, ਤਾਂ ਜੋ ਜਿਹੜੀ ਅਸੀਂ ਸੇਫ ਹੋਵਾਂਗੇ, ਅਤੇ ਫਿਰ ਹੀ ਅਸੀਂ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਜਿਹੜਾ ਧਿਆਨ ਆ ਉਹ ਰੱਖ ਸਕਾਂਗੇ, ਜਾਂ ਇਲਾਜ ਦਾ ਜਾਂ ਜੋ ਵੀ ਕਰ ਸਕਦੇ ਹਾਂ ਉਹ ਕਰਨਗੇ। ਸੋ ਇਹ ਜਿਹੜੀ ਚੀਜ਼ ਆ ਇਹ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਕਿਉਂਕਿ ਇਹ ਸ਼ੁਰੂ ਤੋਂ ਹੀ ਹਰਜੋਤ ਸਿੰਘ ਜੀ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਇਹ ਰੌਲਾ ਆਪਣਾ ਦੇਖ ਰਹੇ ਹਾਂ ਕਰੋਨਾ ਵਾਇਰਸ ਦਾ ਆ, ਹੈਲਥ ਵਰਕਰਸ ਦੀ ਜਿਹੜੀ ਸੇਫਟੀ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ। ਉੱਧਰ ਬਰਨੀ ਸੈਂਡਰ ਨੇ ਇੱਕ ਜਿਹੜਾ ਹੋਰ ਮੁੱਦਾ ਜਿਹੜਾ ਨਾਲ ਦੇ ਨਾਲ ਚੱਕਿਆ, ਆਈ ਥਿੰਕ ਉਹ ਵੀ ਜ਼ਰੂਰੀ ਆ। ਕਹਿੰਦੇ ਵੀ ਜਿਹੜੇ ਲੈਟਰ ਡਿਲੀਵਰ ਕਰ ਰਹੇ ਨੇ USPS, UPS, FedEx, ਇਹਨਾਂ ਦੇ ਵਰਕਰਸ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਹਰ ਇੱਕ ਦੇ ਘਰ ਤੱਕ ਜਾ ਰਹੇ ਆ, ਵੀ ਰੱਬ ਨਾ ਕਰੇ ਇਕੱਲਾ ਲੈਟਰ ਕੈਰੀਅਰ ਦੀ ਥਾਂ 'ਤੇ ਜੇ ਉਹ ਕਿਤੇ ਕਰੋਨਾ ਵਾਇਰਸ ਕੋਈ ਕੈਰੀਅਰ ਹੋਊਗਾ ਤਾਂ ਉਹ ਕਿੰਨੇ ਥਾਵਾਂ ਦੇ ਉੱਤੇ ਜਿਹੜਾ ਇਸ ਨੂੰ ਫੈਲਾ ਸਕਦਾ। ਸੋ ਉਹਨਾਂ ਦੀ ਸੇਫਟੀ ਨੂੰ ਵੀ ਜਿਹੜਾ ਤਰਜੀਹ ਆ ਉਹ ਜ਼ਰੂਰ ਦਿੱਤੀ ਜਾਵੇ। ਸੋ ਬਿਲਕੁਲ ਆਪਾਂ ਪਿਛਲੇ ਦਿਨਾਂ 'ਚ ਸਾਂਝੀ ਕੀਤੀ ਸੀ ਖਬਰ ਕਿਸ ਤਰ੍ਹਾਂ ਪੇ USPS ਦੇ 20 ਤੋਂ ਵੱਧ ਇੰਪਲਾਈ ਜਿਹੜੇ ਆ ਕਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਆ। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਸੈਂਟਾ ਰੋਜ਼ਾ ਤੋਂ ਇੱਕ ਪੁਲਿਸ ਆਫੀਸਰ ਜਿਹੜੀ ਆ ਉਹਦੀ ਕਰੋਨਾ ਵਾਇਰਸ ਦੇ ਨਾਲ ਡੈਥ ਹੋ ਗਈ ਆ। ਪਹਿਲਾਂ ਤੁਸੀਂ ਖਬਰ ਸਾਂਝੀ ਕੀਤੀ ਸੀ ਇੱਕ ਮਡੇਰਾ ਅਤੇ ਵਾਈਸੈਲੀਆ ਦਾ, ਕਿਉਂਕਿ ਆਪਣੇ ਸਰੋਤੇ ਹੁਣ ਜਿਹੜੇ ਨਾ ਆਲ ਓਵਰ USA, ਆਲ ਓਵਰ ਵਰਲਡ ਸੁਣਦੇ ਹੈਗੇ ਆ। ਇਹ ਦੱਸਦੇ ਜਾਈਏ ਜਿਹੜੇ ਦੋਨੋਂ ਟਾਊਨ ਆ ਮਡੇਰਾ ਅਤੇ ਵਾਈਸੈਲੀਆ, ਇਹ ਫ੍ਰਿਜ਼ਨੋ ਦੇ ਦੋਨਾਂ ਸਾਈਡਾਂ 'ਤੇ ਆ। ਸੋ ਫ੍ਰਿਜ਼ਨੋ ਏਰੀਏ ਦੇ ਵਿੱਚ 60-70 ਹਜ਼ਾਰ ਪੰਜਾਬੀ ਪੋਪੂਲੇਸ਼ਨ ਰਹਿੰਦੀ ਆ। ਸੋ ਇਸ ਕਰਕੇ ਆਪਾਂ ਜਿਹੜੇ ਲੋਕਲ ਆ ਕਈ ਵਾਰੀ ਉਹ ਏਰੀਏ ਨੂੰ ਜ਼ਿਆਦਾ ਕਵਰ ਕਰੀਦਾ ਕਿਉਂਕਿ ਉੱਥੇ ਪੰਜਾਬੀ ਪੋਪੂਲੇਸ਼ਨ ਬਹੁਤ ਜ਼ਿਆਦਾ ਰਹਿੰਦੀ ਆ। ਜੀ, ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਹੋਰ ਇਸ਼ਾਰਾ ਜਿਹਾ ਜਿਹੜਾ ਇਹ ਕੀਤਾ ਆ ਜੋ ਕਿ ਧਿਆਨ ਮੰਗਦਾ ਆ। ਕਹਿੰਦੇ ਵੀ ਹੀ ਸਰਟਨਲੀ ਲੁਕਿੰਗ ਐਟ ਪੋਟੈਂਸ਼ੀਅਲੀ ਰਿਸਟ੍ਰਿਕਟਿੰਗ ਏਅਰ ਟਰੈਵਲ ਬਿਟਵੀਨ US ਸਿਟੀਜ਼। ਜਿਹੜੀਆਂ ਕੁਛ ਕੁ ਜਿਹੜੀਆਂ ਸਿਟੀਜ਼ ਜਿਹੜੀਆਂ ਖਾਸ ਕਰਕੇ ਕਹਿ ਸਕਦੇ ਹਾਂ ਵੀ ਉਹ ਐਕਟਿਵ ਨੇ, ਐਪੀ ਸੈਂਟਰ ਜਿਹੜੀਆਂ ਇਸ ਟਾਈਮ ਬਣੀਆਂ ਆ, ਉਹਨਾਂ ਦੇ ਦਰਮਿਆਨ ਹਵਾਈ ਆਵਾਜਾਈ ਆ ਉਸ ਨੂੰ ਉਹ ਰੋਕ ਸਕਦੇ ਨੇ। ਉਹਨਾਂ ਨੇ ਇਸ ਦੇ ਬਾਰੇ ਅੱਜ ਜਿਹੜੀ ਉਹ ਗੱਲਬਾਤ ਜਿਹੜੀ ਉਹ ਪੇਸ਼ ਕੀਤੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਏਅਰਲਾਈਨ ਇੰਡਸਟਰੀ ਪੂਰੀ ਤਰ੍ਹਾਂ ਜਿਹੜੀ ਪਸਤ ਜਿਹੜੀ ਇਸ ਦੇ ਵਿੱਚ ਹੋ ਚੁੱਕੀ ਹੋਈ ਆ। ਕਾਫੀ ਜ਼ਿਆਦਾ ਹਾਲਾਤ ਉਹਨਾਂ ਦੇ ਜਿਹੜੇ ਮਾੜੇ ਆ ਉਹ ਹੋਏ ਨੇ, ਅਤੇ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਹਿੰਦੇ ਵੀ ਬੜਾ ਟਫ ਡਿਸੀਜਨ ਹੋਊਗਾ, ਵੀ ਵੈਰੀ ਰਫ ਅਤੇ ਟਫ ਡਿਸੀਜਨ ਜਿਹੜਾ ਉਹ ਹੋਊਗਾ। ਅਤੇ ਪਰ ਕਹਿੰਦੇ ਵੀ ਜੇ ਜ਼ਰੂਰਤ ਪਈ ਤਾਂ ਮੈਂ ਇਹ ਜਿਹੜਾ ਡਿਸੀਜਨ ਆ ਉਹ ਲੈ ਸਕਦਾ ਹਾਂ। ਅੱਜ ਜੇ ਉਹਨਾਂ ਨੇ ਹਰਜੋਤ ਸਿੰਘ ਜੀ ਇਸ ਦਾ ਜ਼ਿਕਰ ਕੀਤਾ ਇਹਦਾ ਮਤਲਬ ਬੜੇ ਚਿਰ ਤੋਂ ਚਰਚਾ ਚੱਲ ਰਹੀ ਹੋਊਗੀ, ਅਤੇ ਇਹਨਾਂ ਦੀ ਕਿਤੇ ਨਾ ਕਿਤੇ ਮਨ ਬਣ ਰਿਹਾ। ਰਾਸ਼ਟਰਪਤੀ ਟਰੰਪ ਜ਼ਿਆਦਾਤਰ
ਬੜਬੋਲੇ ਇਸੇ ਕਰਕੇ ਹੀ ਆ, ਜਿਹੜੀ ਉਹਨਾਂ ਦੇ ਮਨ 'ਚ ਹੁੰਦੀ, ਜਿਹੜਾ ਉਹਨਾਂ ਨੇ ਉਹ ਕਰਨਾ ਦੱਸ ਹੁੰਦਾ, ਦਿੰਦੇ ਆ। ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ ਨਿਕਲ ਹੀ ਜਾਂਦੀ ਆ, ਜੀ। ਚਾਹੇ ਉਹਨਾਂ ਨੇ ਕਹਿਣੀ ਹੋਵੇ ਨਾ ਕਹਿਣੀ ਹੋਵੇ, ਉਹਨਾਂ ਦੇ ਗੱਲ ਦੇ ਢਿੱਡ ਦੇ ਵਿੱਚ ਕਹਿ ਲਓ ਵੀ ਰਹਿੰਦੀ ਨਹੀਂ, ਉਹ ਕਹਿ ਜਾਂਦੇ ਨੇ। ਸੋ ਲੱਗਦਾ ਆ ਵੀ ਇਦਾਂ ਦੀ ਕੋਈ ਟਰੈਵਲ ਐਡਵਾਈਜ਼ਰੀ ਜਿਹੜੀ ਆ ਉਹ ਜਲਦ ਆ ਸਕਦੀ ਹੈਗੀ ਆ। ਸੋ ਜਿਹੜੇ ਕੋਈ ਦੂਰ ਦੇ ਨੇੜੇ ਥਾਵਾਂ ਦੇ ਉੱਤੇ ਗਏ ਹੋਏ ਨੇ, ਜਿਨ੍ਹਾਂ ਨੇ ਵਾਪਸ ਘਰਾਂ ਦੇ ਵੱਲ ਜਾਣ ਨੂੰ ਉਹ ਸੋਚ ਰਹੇ ਨੇ, ਅਤੇ ਉਹ ਦੇਖ ਲਓ ਵੀ ਆਪੋ ਆਪਣੇ ਉਸ ਹਿਸਾਬ ਦੇ ਨਾਲ ਟਰੈਵਲ ਜਿਹੜਾ ਆ ਉਹਨਾਂ ਨੂੰ ਕਰ ਲੈਣਾ ਚਾਹੀਦਾ ਆ। ਜੀ ਸੋ ਬਿਲਕੁਲ, ਕੈਲੀਫੋਰਨੀਆ ਦੇ ਗਵਰਨਰ ਨੇ ਵੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਉਹਨਾਂ ਨੇ ਦੱਸਿਆ ਵੀ ਆਪਾਂ ਕਾਫੀ ਗੁੱਡ ਪੋਜੀਸ਼ਨ 'ਚ ਹੈਗੇ ਆ, ਈਵਨ ਦੋ ਥੋੜ੍ਹੇ ਕੇਸਾਂ ਦੀ ਗਿਣਤੀ ਵੱਧ ਰਹੀ ਆ, ਪਰ ਇੰਨੀ ਲਾਰਜ ਸਕੇਲ 'ਤੇ ਨਹੀਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਨਿਊਯਾਰਕ 'ਚ ਤਾਂ ਇੱਕ ਤਰ੍ਹਾਂ ਨਾਲ ਜਿਹੜਾ ਕਰੋਪੀ ਆਇਆ ਹੋਇਆ ਹੈਗਾ। ਉਹਨਾਂ ਨੇ ਪਰ ਇਹ ਜ਼ਰੂਰ ਕਿਹਾ ਵੀ ਕੈਲੀਫੋਰਨੀਆ ਦੇ ਸਕੂਲ ਜਿਹੜੇ ਆ, ਮੈਨੂੰ ਲੱਗਦਾ ਨਹੀਂ ਵੀ ਇਸ ਸੈਸ਼ਨ ਦੇ ਵਿੱਚ ਰੀਓਪਨ ਹੋਣਗੇ। ਆਈ ਥਿੰਕ ਉਹਨਾਂ ਨੇ ਕਹਿ ਦਿੱਤਾ ਵੀ ਇਹ ਜਿਹੜਾ ਈਅਰ ਦੇ ਵਿੱਚ ਤਾਂ ਇਹ ਬੰਦ ਹੀ ਜਿਹੜੇ ਉਹ ਰਹਿਣਗੇ। ਸੋ ਬਹੁਤ ਸਾਰੇ ਜਿਹੜੇ ਹੁਣ ਸਕੂਲ ਆ, ਉਹਨਾਂ ਨੇ ਆਨਲਾਈਨ ਜਿਹੜੇ ਆ ਹੋਮਵਰਕ ਬੱਚਿਆਂ ਨੂੰ ਦੇ ਰਹੇ ਹੈਗੇ ਆ। ਸੋ ਸਕੂਲਸ ਮੋਸਟ ਪ੍ਰੋਬਬਲੀ ਜਿਹੜੇ ਆ ਇੱਥੇ ਬੰਦ ਰਹਿਣਗੇ। ਜੀ ਬਿਲਕੁਲ। ਇੱਕ ਜਿਹੜੀ ਹਰਜੋਤ ਸਿੰਘ ਜੀ ਚੀਜ਼ ਜਿਹੜੀ ਉਹ ਦੇਖੀ ਜਾ ਰਹੀ ਆ, ਤਾਈਵਾਨ, ਜਿਹੜੀ ਜੌਨ ਹੌਪਕਿੰਸ ਯੂਨੀਵਰਸਿਟੀ ਆ, ਉਹਨਾਂ ਨੇ ਇਹ ਕਿਆਸਰੀਆਂ ਲਾਈਆਂ ਸੀਗੀਆਂ ਵੀ ਕਹਿੰਦੇ ਵੀ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਰਹਿਣ ਵਾਲਾ ਮੁਲਕ ਤਾਈਵਾਨ ਹੋ ਸਕਦਾ ਆ, ਜਦੋਂ ਚਾਈਨਾ ਦੇ ਵਿੱਚ ਸੀਗਾ। ਪਰ ਤਾਈਵਾਨ ਜਿਹੜਾ ਉਹਨਾਂ ਨੇ ਬਹੁਤ ਜ਼ਿਆਦਾ ਕੰਟਰੋਲ ਰੱਖਿਆ ਆ। ਉਹਨਾਂ ਦੇ ਜਿਹੜੇ ਮਹਿਜ 329 ਪੂਰੇ ਹੁਣ ਤੱਕ ਜਿਹੜੇ ਕੇਸ ਹੋਏ ਨੇ, 5 ਮੌਤਾਂ ਜਿਹੜੀਆਂ ਉੱਥੇ ਜ਼ਰੂਰ ਹੋਈਆਂ ਨੇ। ਕਹਿੰਦੇ ਵੀ ਤਾਈਵਾਨ ਦਾ ਜਿਹੜਾ CDC ਉੱਥੇ ਵੀ ਜਿਹੜਾ ਉਹ ਹੈਗਾ ਆ, ਉਹਨਾਂ ਨੂੰ ਜਦੋਂ ਪਹਿਲਾਂ ਹੀ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਇਸ ਕਰੋਨਾ ਵਾਇਰਸ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਦੇ ਅਖੀਰ ਦੇ ਵਿੱਚ, ਉਹਨਾਂ ਨੇ ਆਪਣੇ 2 ਡਾਕਟਰ ਜਿਹੜੇ ਵੂਹਾਨ, ਜਿੱਥੋਂ ਇਹ ਸ਼ੁਰੂਆਤ ਹੋਈ ਹੈ, ਜਿੱਥੇ ਇਹ ਕਰੋਨਾ ਵਾਇਰਸ ਜਿੱਥੋਂ ਫੈਲਣਾ ਸ਼ੁਰੂ ਹੋਇਆ ਆ, ਉੱਥੇ ਉਹਨਾਂ ਨੇ ਘੱਲੇ, ਅਤੇ ਉਹਨਾਂ ਨੇ ਆਉਂਦਿਆਂ ਹੀ ਜਿਹੜੇ ਸਖਤ ਜਿਹੜੇ ਫੈਸਲੇ ਆ ਉਹ ਕਰ ਦਿੱਤੇ ਵੀ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਜਿਹੜਾ ਸ਼ਟਡਾਊਨ ਕਰਨਾ, ਟਰੈਵਲ ਦੇ ਉੱਤੇ ਇਸ ਹਿਸਾਬ ਦੇ ਨਾਲ ਰਿਸਟ੍ਰਿਕਸ਼ਨ ਲਾਉਣੀਆਂ, ਕੁਆਰੰਟੀਨ ਦੇ ਮੈਥਡ ਜਿਹੜੇ ਆ ਉਹ ਰੱਖਣੇ ਆ। ਕਹਿੰਦੇ ਵੀ ਸਾਰਸ ਤੋਂ ਬਾਅਦ ਦੇ ਵਿੱਚ, ਮਰਜ਼ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਬਕ ਜਿਹੜਾ ਇਹ ਸਿੱਖ ਲਿਆ ਸੀਗਾ ਵੀ ਇਸ ਦੇ ਲਈ ਆਪਾਂ ਨੂੰ ਪੂਰਾ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਆ। ਉਹਨਾਂ ਨੇ ਪਿਛਲੇ ਸਾਲ ਦੇ ਤਕਰੀਬਨ ਅਖੀਰ ਜਾਂ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਆਪਣੇ ਕੰਟਰੋਲ ਸੈਂਟਰ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਸੀਗਾ, ਜਦ ਉਹਨਾਂ ਨੇ ਆਪਣੇ ਜਿਹੜੇ ਡਾਕਟਰ ਆ ਉੱਥੇ CDC ਵਾਲੇ, ਜਿਹੜੇ ਤਾਈਵਾਨ ਦੇ CDC ਵਾਲੇ ਆ, ਉਹਨਾਂ ਨੇ ਉੱਥੇ ਘੱਲ ਕੇ ਇਸ ਦੇ ਬਾਰੇ ਜਿਹੜਾ ਉਹ ਨਿਰੀਖਣ ਕੀਤਾ ਸੀਗਾ। ਕਹਿੰਦੇ ਵੀ ਉਹਨਾਂ ਨੇ ਪਹਿਲੋਂ ਕਰਤਾ ਸੀ ਅਤੇ ਚਾਈਨਾ ਨੇ ਬਾਅਦ 'ਚ ਦੱਸਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹੜੀ ਪ੍ਰੋਬਲਮ ਆ ਉਹ ਵਿਸ਼ਵ ਦੇ ਵਿੱਚ ਫੈਲ ਸਕਦੀ ਆ। ਅਤੇ ਆਪਾਂ ਦੇਖਿਆ ਵੀ ਉਸ ਤੋਂ ਬਾਅਦ ਦੇ ਵਿੱਚ ਕਿੰਨੀ ਵੱਡੀ ਜਿਹੜੀ ਪ੍ਰੋਬਲਮ ਇਸ ਟਾਈਮ ਆਪਣੇ ਸਾਰੇ ਹੀ ਦੁਨੀਆ ਨੂੰ ਜਿਹੜੀ ਇਹ ਝੱਲਣੀ ਪੈ ਰਹੀ ਆ। ਸੋ ਕਹਿੰਦੇ ਵੀ ਅਜਿਹੇ ਮੁਲਕਾਂ ਤੋਂ ਸਬਕ ਲੈਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਚਲੋ ਹੁਣ ਦਾ ਜਿਹੜਾ ਮਾੜਾ ਵਕਤ ਆ ਉਸ ਨੂੰ ਲੰਘਾ ਲਿਆ ਜਾਵੇ, ਜਿਸ ਵੀ ਤਰੀਕੇ ਦੇ ਨਾਲ ਘੱਟ ਤੋਂ ਘੱਟ ਜਿਹੜੀ ਉਹ ਪ੍ਰੋਬਲਮ ਦੇ ਵਿੱਚ, ਅਤੇ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਲਈ ਆਪਾਂ ਨੂੰ ਇਸ ਤਰੀਕੇ ਦੇ ਨਾਲ ਪੂਰਾ ਤਿਆਰ ਰਹਿਣਾ ਚਾਹੀਦਾ। ਇੱਕ ਉਦਾਹਰਣ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਬਾਬਤ ਦੇ ਰਹੇ ਸੀ ਜੀ, ਇੱਕ ਕੋਈ ਟਰੈਵਲਰ UK ਤੋਂ ਜਿਹੜਾ ਤਾਈਵਾਨ ਦਾ ਸੀਗਾ, ਉਹ UK ਨੂੰ ਛੱਡ ਕੇ ਤਾਈਵਾਨ ਦੇ ਵਿੱਚ ਕਹਿੰਦੇ ਉਹ ਜਾ ਰਿਹਾ ਸੀਗਾ। ਕਾਰਨ ਕਹਿੰਦੇ ਵੀ UK ਵਾਲਿਆਂ ਦੇ ਤਾਂ ਆਪਣੇ ਹਾਲਾਤ ਮਾੜੇ ਹੋਏ ਪਏ ਆ, ਸੋ ਮੈਂ ਆਪਣੇ ਮੁਲਕ ਦੇ ਵਿੱਚ ਜਿਹੜੇ ਉਹ ਜਾਣਾ ਚਾਹੁੰਦਾ ਤਾਂ ਜੋ ਉੱਥੇ ਜਿਹੜਾ ਮੇਰਾ ਐਟਲੀਸਟ ਉਹ ਧਿਆਨ ਰੱਖਣਗੇ। ਤਾਈਵਾਨ ਵਾਲੇ ਕਹਿੰਦੇ ਵੀ ਉਹ ਆਉਂਦੇ ਨੇ, ਉੱਥੇ ਸਕਰੀਨਿੰਗ ਜਿਹੜੀ ਆ 2-3 ਤਰੀਕੇ ਦੀ ਉਹ ਸਕਰੀਨਿੰਗ ਹੁੰਦੀ ਆ, ਸਿੰਪਟਮ ਵਗੈਰਾ ਜਿਹੜੇ ਉਹਨਾਂ ਨੂੰ ਘੋਸ਼ਿਤ ਕਰਨੇ ਪੈਂਦੇ ਆ, ਉਹ ਸਾਰਾ ਕੁਝ ਕਰਦੇ ਨੇ। ਅਤੇ ਕਹਿੰਦੇ ਵੀ ਉਸ ਤੋਂ ਬਾਅਦ ਟੈਕਸੀ ਵੀ ਪ੍ਰਾਈਵੇਟ ਨਹੀਂ, ਉਹਨਾਂ ਨੇ ਪਬਲਿਕ ਕੰਟਰੈਕਟ ਟੈਕਸੀ ਉਹਨਾਂ ਨੇ ਬਣਾਈ ਆ, ਉੱਥੋਂ ਉਹਨਾਂ ਨੂੰ ਉੱਥੇ ਘਰ ਤੱਕ ਛੱਡ ਕੇ ਆਉਂਦੀ ਆ, ਅਤੇ ਉਹ ਇਸ ਟਾਈਮ ਜਿਹੜੀ ਤੁਹਾਡਾ ਟੈਕਨੋਲੋਜੀ ਉਸ ਦਾ ਪੂਰਾ ਸਹਾਰਾ ਲੈ ਰਹੀ ਆ। ਉਹ ਤੁਹਾਡੇ ਫੋਨ ਨੂੰ GPS ਜਿਹੜੀ ਉਹ ਟਰੈਕ ਕਰ ਰਹੀ ਵੀ ਤੁਸੀਂ ਘਰੋਂ ਬਾਹਰ ਤਾਂ ਨਹੀਂ ਨਿਕਲ ਰਹੇ। ਬਾਕੀ ਹਰ ਚੀਜ਼ ਦੇ ਲਈ ਉਹਨਾਂ ਨੇ ਨੰਬਰ ਪ੍ਰੋਵਾਈਡ ਕੀਤਾ, ਕੁਛ ਵੀ ਚਾਹੀਦਾ ਆ ਉਹਨਾਂ ਨੇ, ਜੇ 14 ਦਿਨਾਂ ਦੀ ਕੁਆਰੰਟੀਨ ਆ, 14 ਮਾਸਕ ਦੇ ਕੇ, ਅਤੇ ਬਾਕੀ ਖਾਣ ਪੀਣ ਦੇ ਲਈ ਉਹਨਾਂ ਨੇ ਨਾਲ ਦੇ ਨਾਲ ਫ਼ੋਨ ਨੰਬਰ ਦੇ ਦਿੱਤਾ ਵੀ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ, ਤੁਹਾਡੇ ਤੱਕ ਸਾਰਾ ਕੁਝ ਮੁਹੱਈਆ ਕਰਾ ਲਿਆ ਜਾਊਗਾ। ਸੋ ਆਈ ਥਿੰਕ ਇੱਦਾਂ ਦਾ ਕਰਕੇ ਜਿਹੜੇ ਤਾਈਵਾਨ ਵਾਲੇ ਬਚੇ ਆ। ਪਰ ਇੱਥੇ ਨਾਲ ਦੂਜਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਹ ਬਣ ਜਾਂਦਾ ਆ ਵੀ ਕੀ ਟੈਕਨੋਲੋਜੀ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਨਿੱਜਤਾ ਨੂੰ ਦੇਖਦੇ ਹੋਏ ਇੰਨਾ ਜਿਹੜਾ ਉਹ ਯੂਜ਼ ਕਰਨਾ ਠੀਕ ਆ ਕਿ ਜਿਹੜਾ ਉਹ ਨਹੀਂ ਹੈਗਾ। ਇਸੇ ਤਰ੍ਹਾਂ ਮੰਗੋਲੀਆ ਇੱਕ ਜਿਹੜਾ ਮੁਲਕ ਹੈਗਾ ਉਹ ਚਾਈਨਾ ਦੇ ਨਾਲ ਲੱਗਦਾ, ਕਹਿੰਦੇ ਉੱਥੇ ਸਿਰਫ 8 ਕੇ 10 ਕੇਸ ਹੋਏ ਹੈਗੇ ਆ, ਦੈਟਸ ਇਟ। ਸੋ ਉਹਨਾਂ ਨੇ ਵੀ ਬਹੁਤ ਵਧੀਆ ਮੈਨੇਜ ਕੀਤਾ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਉਹਦੇ 'ਚ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਇੰਟੈਲੀਜੈਂਸ ਜਿਹੜੀ ਏਜੰਸੀਜ਼ ਆ ਉਹ ਕਹਿ ਰਹੀਆਂ ਵੀ ਜਿਹੜੇ ਚਾਈਨਾ ਵਾਲੇ ਆ ਉਹਨਾਂ ਨੇ ਜਿਹੜੀ ਇਹ ਆਊਟਬ੍ਰੇਕ ਹੋਈ ਆ ਇਹਦੇ ਬਾਰੇ ਬਹੁਤ ਕੁਛ ਕੰਸੀਲ ਕੀਤਾ ਹੈ, ਝੂਠ ਬੋਲਿਆ, ਨੰਬਰ ਵੀ ਝੂਠ ਬੋਲੇ ਆ, ਸਾਰਾ ਕੁਛ। ਸੋ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹ ਕਹਿੰਦੇ ਵੀ ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਹਨਾਂ ਦਾ ਅਕਾਊਂਟੈਂਟ ਨਹੀਂ ਹੈਗਾ। ਸੋ ਪਰ
ਪੂਰੀ ਦੁਨੀਆ ਇਸ ਟਾਈਮ ਚਾਈਨਾ ਵਾਲਿਆਂ ਦੇ ਉਲਟ ਜਾ ਰਹੀ ਆ। ਉਹ ਕਹਿੰਦੇ ਵੀ ਜਿਹੜੀਆਂ ਵੈਟ ਮਾਰਕੀਟਸ ਆ ਉਹਨਾਂ ਨੂੰ ਕਲੋਜ਼ ਕਰਨਾ ਚਾਹੀਦਾ। ਵੈਟ ਮਾਰਕੀਟਸ ਦਾ ਮਤਲਬ ਇਹ ਆ ਵੀ ਜਿਹੜੇ ਜਾਨਵਰਾਂ ਨੂੰ ਉਹ ਸੈੱਲ ਕਰਦੇ ਆ ਤੇ ਜਾਨਵਰ ਖਾਂਦੇ ਹੈਗੇ ਆ। ਹੁਣ ਤੱਕ ਕਹਿੰਦੇ ਜਿੰਨੀਆਂ ਵੀ ਮੇਜਰ ਫਲੂ ਆਏ ਹੈਗੇ ਆ ਉਹ ਐਨੀਮਲਸ ਖਾਣ ਨਾਲ ਹੀ ਆਏ ਹੈਗੇ ਆ। ਉਹ ਜੇ ਮੈਂ ਦੱਸਦਾ ਜਾਵਾਂ, ਕਹਿੰਦੇ ਏਸ਼ੀਅਨ ਫਲੂ 1957-58 ਚ ਹੋਇਆ ਸੀ, ਵਾਈਲਡ ਡਕਸ ਤੋਂ ਹੋਇਆ ਸੀ ਉਹ, ਜਿਹਦੇ ਨਾਲ 1.1 ਮਿਲੀਅਨ ਲੋਕ ਜਿਹੜੇ ਮੌਤ ਦੀ ਭੇਟ ਚੜ੍ਹ ਗਏ ਸੀ। ਫਿਰ ਉਹ ਤੋਂ ਬਾਅਦ ਆਇਆ H5N1 ਬਰਡ ਫਲੂ 1997 ਦੇ ਵਿੱਚ। ਉਹ ਚਾਈਨੀਜ਼ ਗੀਜ਼ ਜਿਹੜੀ ਆ ਉਹਨੂੰ ਖਾਣ ਤੋਂ ਬਾਅਦ ਹੋਇਆ ਸੀ, 450 ਲੋਕ ਮਰੇ ਸੀ। ਸਾਰਸ ਜਿਹੜਾ ਆ 2002 ਤੋਂ 2003 ਚ ਆਇਆ ਸੀ, ਕਹਿੰਦੇ ਵੀ ਉਹ ਵੀ ਬੈਟਸ ਸਿਬਟ ਕੈਟਸ ਖਾਣ ਕਰਕੇ ਹੋਇਆ ਸੀ, ਜਿਹਦੇ ਨਾਲ 774 ਲੋਕ ਮਰੇ ਸੀ। ਫਿਰ H7N9 ਵਰਡ ਫਲੂ 2013 ਚ ਆਇਆ ਸੀ, ਇਹ ਵੀ ਪੋਲਟਰੀ ਤੋਂ ਆਇਆ ਸੀ, ਜਿਹੜਾ ਲਾਈਵ ਵਰਡ ਮਾਰਕੀਟ ਤੋਂ 610 ਲੋਕ ਮਰੇ ਸੀ। ਹੁਣ ਜਿਹੜਾ ਇਹ ਕਰੋਨਾ ਵਾਇਰਸ ਆ ਜਿਹੜਾ 2019 ਚ ਸ਼ੁਰੂ ਹੋਇਆ ਸੀ, ਇਹ ਵੀ ਕਹਿੰਦੇ ਵੀ ਵੈਟ ਮਾਰਕੀਟਸ ਖਾਸ ਕਰਕੇ ਬੈਟਸ ਖਾਣ ਤੋਂ ਹੋਇਆ ਹੈਗਾ। ਵੂਹਾਨ ਚ 40,000 ਤੋਂ ਵੱਧ ਲੋਕ ਜਿਹੜੇ ਹੁਣ ਤੱਕ ਮਰ ਚੁੱਕੇ ਆ। ਜੀ ਜੀ ਬਿਲਕੁਲ। ਇੱਧਰ ਜਿਹੜੀ ਹਰਜੋਤ ਸਿੰਘ ਜੀ, ਆਪਾਂ ਇੱਕ ਚਰਚਾ ਜਿਹੜੀ ਪਹਿਲਾਂ ਚੱਲ ਰਹੀ ਸੀ ਵਾਸ਼ਿੰਗਟਨ DC ਦੇ ਵਿੱਚ ਵੀ ਸ਼ਾਇਦ ਸਟਿਮੂਲਸ ਪੈਕੇਜ ਤੋਂ ਬਾਅਦ ਦੇ ਵਿੱਚ ਇੱਕ ਹੋਰ ਪੈਕੇਜ ਜਿਹੜਾ ਉਹ ਆ ਸਕਦਾ ਆ। ਉਸ ਨੂੰ ਹਾਲ ਦੀ ਘੜੀ ਜਿਹੜੇ GOP ਦੇ ਸੈਨੇਟਰਸ ਆ ਉਹਨਾਂ ਨੇ ਕਿਹਾ ਵੀ ਅਜੇ ਇਹਨੂੰ ਠੰਡੇ ਬਸਤੇ ਦੇ ਵਿੱਚ ਰੱਖੋ, ਪਹਿਲੋਂ ਆਪਾਂ ਇਹ ਦੇਖ ਲਈਏ ਵੀ ਇਹ ਜਿਹੜਾ ਸਟਿਮੂਲਸ ਪੈਕੇਜ ਆਪਾਂ $2.2 ਟ੍ਰਿਲੀਅਨ ਦਾ ਜਿਹੜਾ ਉਹ ਦਿੱਤਾ ਆ ਉਹ ਇਕਨੋਮੀ ਦੇ ਉੱਤੇ ਤੇ ਲੋਕਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਜਿਹੜਾ ਉਹ ਪਾਉਂਦਾ। ਮਿਚ ਮੈਕੋਨਲ ਨੇ ਆਖਿਆ ਵੀ ਮੇ ਬੀ ਵੀ ਵਿਲ ਨੀਡ ਫੇਜ਼ 4 ਕੁਛ ਨਾ ਕੁਛ ਜਿਹੜਾ ਉਹ ਚਾਹੀਦਾ ਹੋਊਗਾ, ਪਰ ਪਹਿਲਾਂ ਆਪਾਂ ਫੇਜ਼ 3 ਦਾ ਰਿਜ਼ਲਟ ਜਿਹੜਾ ਉਹ ਦੇਖ ਲਈਏ। ਇੱਥੋਂ ਜਿਹੜਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਆ ਵੀ ਇਹਨਾਂ ਨੂੰ ਵੀ ਇਹ ਸ਼ੱਕ ਜਿਹੜਾ ਜ਼ਰੂਰ ਹੈਗਾ ਆ ਵੀ ਜਿਹੜਾ $2.2 ਟ੍ਰਿਲੀਅਨ ਦਾ ਵੀ ਜਿਹੜਾ ਸਟਿਮੂਲਸ ਪੈਕੇਜ ਦਿੱਤਾ ਆ ਵੀ ਇੰਨਾ ਸਟਿਮੂਲੈਂਟ ਜਿਹੜਾ ਇਕਨੋਮੀ ਨੂੰ ਉਹ ਨਾ ਕਰ ਸਕੇ। ਅੱਜ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਇਕਨੋਮੀ ਨੂੰ ਲੈ ਕੇ ਮਾੜੀ ਹੋਈ ਆ, ਸਟਾਕ ਮਾਰਕੀਟ ਵੀ ਅੱਜ ਤਕਰੀਬਨ 1000 ਪੁਆਇੰਟ ਜਿਹੜੀ ਉਹ ਥੱਲੇ ਨੂੰ ਜਿਹੜੀ ਉਹ ਡਿੱਗੀ ਆ। ਉੱਧਰ ਜਿਹੜਾ ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਆ ਵੀ ਕਈ ਥਾਵਾਂ ਦੇ ਉੱਤੇ ਤੇ ਖਦਸ਼ਾ ਇਹ ਕਹਿ ਰਹੇ ਵੀ 50 ਤੋਂ 70 ਮਿਲੀਅਨ ਤੱਕ ਲੋਕ ਜਿਹੜੇ ਆ ਉਹ ਅਨਇੰਪਲੋਇਡ ਜਿਹੜੇ ਉਹ ਹੋ ਸਕਦੇ ਆ। ਸੋ ਆਪਾਂ ਜਿੱਦਾਂ ਪਹਿਲਾਂ ਵੀ ਕਹਿ ਰਹੇ ਸੀ ਵੀ ਪ੍ਰਮਾਤਮਾ ਦਾ ਸ਼ੁਕਰ ਮਨਾਈਏ ਜਿਨ੍ਹਾਂ ਦੀਆਂ ਜੌਬਸ ਹੈਗੀਆਂ ਆ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਚੱਲ ਰਹੀਆਂ ਜੌਬਾਂ ਉਹਨਾਂ ਨੂੰ ਕਰੋ, ਤੇ ਬਾਕੀ ਆਪਣੀ ਹਾਈਜੀਨ ਦਾ ਸਾਫ਼ ਸਫਾਈ ਦਾ ਉਹ ਸਾਰੀ ਚੀਜ਼ ਦਾ ਜਿਹੜਾ ਵੱਧ ਤੋਂ ਵੱਧ ਧਿਆਨ ਜ਼ਰੂਰ ਰੱਖਿਆ ਜਾਵੇ। ਜੀ ਬਿਲਕੁਲ। ਇਸੇ ਤਰ੍ਹਾਂ ਜਿਹੜੀ ਇੱਕ ਖਬਰ ਇਹ ਆ ਰਹੀ ਆ ਕੈਲੀਫੋਰਨੀਆ ਦੇ ਗਵਰਨਰ ਦੀ, ਉਹਨਾਂ ਨੇ ਇਹ ਬਾਕੀ ਜਿਹੜੀਆਂ ਸਟੇਟਸ ਆ ਹਜੇ ਵੀ ਨਹੀਂ ਲਾਕਡਾਊਨ ਹੋਇਆ, ਉਹਨਾਂ ਨੂੰ ਕਿਹਾ ਵੀ ਤੁਸੀਂ ਕਾਹਦੀ ਵੇਟ ਕਰ ਰਹੇ ਆ ਵੀ ਸਾਡੀ ਸਟੇਟ ਵੱਲ ਦੇਖੋ। ਨਾਲ ਦੀ ਨਾਲ ਉਹਨਾਂ ਨੂੰ ਇੱਕ ਕੁਐਸਚਨ CNN 'ਤੇ ਪੁੱਛਿਆ ਗਿਆ ਵੀ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੇ ਰਿਸਪੌਂਸ ਬਾਰੇ ਕੀ ਕਹੋਗੇ। ਉਹ ਕਹਿੰਦੇ ਵੀ ਉਹ ਸਾਰੀਆਂ ਸਟੇਟਸ ਲਈ ਖਾਸ ਕਰਕੇ ਮੇਰੀ ਸਟੇਟ ਲਈ ਜੋ ਮੰਗਿਆ ਉਹ ਦਿੰਦੇ ਰਹੇ ਆ ਵੀ ਅਦਰਵਾਈਜ਼ ਮੈਂ ਝੂਠ ਬੋਲ ਰਿਹਾ ਹੋਊਗਾ। ਜੀ ਬਿਲਕੁਲ ਬਿਲਕੁਲ। ਹੁਣ ਇਹ ਆ ਵੀ ਹੁਣ ਬਹੁਤ ਸਾਰੇ ਲੋਕ ਇੱਦਾਂ ਹੀ ਕਹਿ ਰਹੇ ਵੀ ਚਲੋ ਹੁਣ ਜੋ ਕਰਤਾ ਸੀ ਉਹ ਕਰਤਾ ਆ, ਵੀ ਹੁਣ ਜਿਸ ਤਰੀਕੇ ਦੇ ਨਾਲ ਰਿਸਪੌਂਸ ਆ ਆਪਾਂ ਉਸ ਨੂੰ ਜਿਹੜਾ ਉਹ ਦੇਖੀਏ। ਸੋ ਆਪਣੇ ਜਿਹੜੇ ਵਿਚਾਰਕ ਮਤਭੇਦ ਭੁਲਾ ਕੇ ਅਮਰੀਕੀ ਲੋਕਾਂ ਦੀ ਕਿੱਦਾਂ ਜਿਹੜੀ ਉਹ ਭਲਾਈ ਵੱਧ ਤੋਂ ਵੱਧ ਕੀਤੀ ਜਾ ਸਕਦੀ, ਕਿੱਦਾਂ ਉਹਨਾਂ ਨੂੰ ਬਚਾਇਆ ਜਾ ਸਕਦਾ, ਉਸ ਦੇ ਲਈ ਸਾਰਿਆਂ ਨੂੰ ਹੀ, ਚਾਹੇ ਉਹ ਡੈਮੋਕ੍ਰੇਟ ਆ ਤੇ ਚਾਹੇ ਉਹ ਰਿਪਬਲਿਕਨ ਆ, ਚਾਹੇ ਲਿਬਰਟੇਰੀਅਨ ਆ, ਚਾਹੇ ਗ੍ਰੀਨ ਪਾਰਟੀ ਆ ਜਾਂ ਨੋ ਪਾਰਟੀ ਪ੍ਰੈਫਰੈਂਸ ਵਾਲੇ, ਸਾਰਿਆਂ ਨੂੰ ਮਿਲ ਕੇ ਜਿਹੜੀ ਆ ਉਹ ਇਸ ਜਿਹੜੀ ਜੰਗ ਦੇ ਵਿੱਚ ਆ ਉਹ ਕੁੱਦਣਾ ਜਿਹੜਾ ਉਹ ਪੈਣਾ ਆ। ਸੋ ਮੇਨ ਜਿਹੜਾ ਇਹੀ ਆ ਵੀ ਜਿਹੜੇ ਆਦੇਸ਼ ਤੁਹਾਡੀਆਂ ਕਾਊਂਟੀ ਸਿਟੀਜ਼ ਦੇ ਵਿੱਚ ਹੈਗੇ ਨੇ, ਸਟੇਟ ਦੇ ਵਿੱਚ ਹੈਗੇ ਨੇ, ਉਹਨਾਂ ਦੀ ਜਿਹੜੀ ਉਹ ਪਾਲਣਾ ਜਿਹੜੀ ਉਹ ਜ਼ਰੂਰ ਕੀਤੀ ਜਾਓ। ਐਰੋਗੈਂਟ ਜਿਹੜਾ ਉਹ ਨਾ ਹੋਵੋ, ਇਹ ਨਾ ਸੋਚੋ ਵੀ ਸਾਨੂੰ ਜਿਹੜਾ ਉਹ ਨਹੀਂ ਹੋ ਸਕਦਾ। ਆਪਾਂ ਬਾਰ-ਬਾਰ ਦੱਸ ਰਹੇ ਹਾਂ, ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਾਈਂ, ਮਾਤੜ ਬੰਦਿਆਂ ਤੋਂ ਗਰੀਬ ਬੰਦੇ ਜਿਹੜੇ ਇਕਨੋਮਿਕ ਲੈਵਲ ਦੇ ਉੱਤੇ ਪੂਰਾ ਰਾਜੇ ਮਹਾਰਾਜਿਆਂ ਤਾਈਂ, ਪ੍ਰਾਈਮ ਮਿਨਿਸਟਰਾਂ ਤਾਈਂ, ਹਰ ਇੱਕ ਨੂੰ ਜਿਹੜਾ ਇਹ ਕੁਛ ਜਿਹੜਾ ਉਹ ਮਾਰ ਕਰੀ ਜਾ ਰਿਹਾ ਆ। ਸੋ ਇਸ ਤੋਂ ਜਿੰਨਾ ਆਪਾਂ ਬਚਾ ਸਕਦੇ, ਜਿੰਨਾ ਦੂਰੀ ਇਹ ਤੋਂ ਬਣਾ ਕੇ ਰੱਖਾਂਗੇ ਓਨਾ ਹੀ ਆਪਣੇ ਲਈ ਫਾਇਦਾ ਹੈਗਾ ਆ। ਜਾਨ ਹੈ ਤਾਂ ਜਹਾਨ ਹੈ। ਬਾਕੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੋ। ਇੱਕ ਜਿਹੜਾ ਹਰਜੋਤ ਸਿੰਘ ਜੀ ਹੁਣ ਇਕੱਲੇਪਨ ਵੀ ਇੱਕ ਜਿਹੜਾ ਬਹੁਤ ਵੱਡੀ ਇਸ ਦੇ ਵਿੱਚ ਇੱਕ ਬਿਮਾਰੀ ਬਣ ਸਕਦਾ ਆ। ਕੋਈ ਡਿਪਰੈਸ਼ਨ, ਕੋਈ ਇਕੱਲਾਪਨ, ਲੋਨਲੀਨੈਸ ਜਿਹੜਾ ਲੋਕਾਂ ਨੂੰ ਹੋ ਸਕਦਾ ਆ। ਸੋ ਉਹਦੇ ਵਿੱਚ ਲੱਕਲੀ ਇਹ ਹੈਗਾ ਵੀ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਬਹੁਤੇ ਆਪਣੇ ਫੈਮਿਲੀ ਇਕੱਠੀਆਂ ਹੁੰਦੀਆਂ ਹੈਗੀਆਂ, ਪੇਰੈਂਟਸ ਨਾਲ ਰਹਿੰਦੇ ਆ, ਪਰ ਜਿਹੜੇ ਨਹੀਂ ਵੀ ਰਹਿੰਦੇ ਉਹ ਜ਼ਰੂਰ ਧਿਆਨ ਨਾਲ ਗੱਲ ਸੁਣਿਓ। ਜਿਹੜੇ ਕੋਈ ਇਕੱਲਾ ਹੀ ਬੰਦਾ ਆ ਜਾਂ ਹਸਬੈਂਡ ਵਾਈਫ ਹੀ ਆ, ਉਹਨਾਂ ਦੇ ਲਈ ਬਹੁਤ ਵਧੀਆ ਜਿਹੜੇ ਪੁਆਇੰਟ ਹੈਗੇ ਆ। ਜੀ ਬਿਲਕੁਲ। ਔਨਲਾਈਨ ਬਹੁਤ ਕੁਛ ਅੱਜ ਕੱਲ੍ਹ ਅਵੇਲੇਬਲ ਆ। ਕੋਈ ਜੇ ਦੇਖੋ ਕੋਈ ਜਿਹੜਾ ਧਾਰਮਿਕ ਜਿਹੜਾ ਖਿਆਲਾਤ ਦਾ ਜ਼ਿਆਦਾ ਆ, ਬਹੁਤ ਸਾਰੇ ਜਿਹੜੇ ਔਨਲਾਈਨ ਕੀਰਤਨ ਚੱਲ ਰਹੇ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਕਹਿ ਲਓ ਵੀ
ਮਿਲ ਜੁਲ ਕੇ ਕਥਾਵਾਂ ਜ਼ੂਮ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਈਮੇਲਸ ਜਿਹੜੀਆਂ ਉਹ ਹੈਗੀਆਂ ਆ, ਇਹਨਾਂ ਸਾਰੀਆਂ ਦੇ ਨਾਲ ਜਿਹੜਾ ਇੱਕ ਦੂਜੇ ਦੇ ਨਾਲ ਸੰਪਰਕ ਜਿਹੜਾ ਆ ਤੁਸੀਂ ਬਣਾ ਕੇ ਰੱਖੋ। ਆਪਣੇ ਆਪ ਨੂੰ ਜਿਹੜੀਆਂ ਹੌਬੀਜ਼ ਹੈਗੀਆਂ ਆ ਉਸ ਨੂੰ ਜਿਹੜਾ ਹੋਰ ਤੇਜ਼ ਕਰੋ। ਬਾਕੀ ਪਰਿਵਾਰਕ ਜਿਹੜੇ ਹੋਰ ਮੈਂਬਰ ਆ ਜਿਹੜੇ ਦੂਰ ਦਰੇਡੇ ਵੀ ਹੈਗੇ ਆ ਉਹਨਾਂ ਦੇ ਨਾਲ ਫੇਸ ਟਾਈਮ ਜਿਹੜਾ ਕਰ ਲਓ, ਵਟਸਐਪ ਦੇ ਉੱਤੇ ਵੀਡੀਓ ਕਾਲ ਕਰੋ, ਚੈਟ ਕਰੋ, ਗੱਲਾਂ ਬਾਤਾਂ ਜਿਹੜੀਆਂ ਆ ਫੋਨ ਤੋਂ ਹੀ ਕਰੋ। ਜਿਹਨੂੰ ਕਦੀ ਕਾਲ ਨਹੀਂ ਵੀ ਸੀ ਕੀਤੀ ਉਹਨੂੰ ਵੀ ਕਾਲ ਕਰਕੇ ਉਸ ਦਾ ਹਾਲ ਚਾਲ ਜਿਹੜਾ ਪੁੱਛੋ। ਆਪਣੇ ਆਪ ਨੂੰ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਆ ਉਹ ਬਿਜ਼ੀ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਕੋਈ ਨਹੀਂ, ਹੁਣ ਲੰਮੀਆਂ ਚੌੜੀਆਂ ਸਲਾਹਾਂ ਜਿਹੜੀਆਂ ਕਰਨੀਆਂ ਉਹ ਵੀ ਕਰੀ ਚੱਲੋ, ਆਪਣੇ ਆਪ ਨੂੰ ਬਿਜ਼ੀ ਜਿਹੜਾ ਉਹ ਰੱਖੋ। ਮਨ ਜਿਹੜਾ ਅੱਜ ਕੱਲ੍ਹ ਫੇਸਬੁੱਕ ਅਤੇ ਜਿਹੜਾ ਵਟਸਐਪ ਦੇ ਉੱਤੇ ਵੀਡੀਓਜ਼ ਜਿਹੜੀਆਂ ਜ਼ਿਆਦੀਆਂ ਆਉਂਦੀਆਂ ਨੇ, ਆਹ ਕੁਛ ਹੋ ਗਿਆ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹਦਾ ਭਾਈ ਪਰਹੇਜ਼ ਜਿਹੜਾ ਉਹ ਰੱਖੋ। ਜੇ ਤੁਹਾਨੂੰ ਮਨ ਦੇ ਵਿੱਚ ਐਂਗਜ਼ਾਇਟੀ ਹੁੰਦੀ ਆ, ਜਿਹੜਾ ਕਾਹਲਾਪਣ ਪੈਂਦਾ ਆ, ਤਾਂ ਇੱਦਾਂ ਦੀਆਂ ਚੀਜ਼ਾਂ ਤੋਂ ਬਿਲਕੁਲ ਜਿਹੜਾ ਉਹ ਦੂਰ ਰਹਿਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਜਿਹੜਾ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਹ ਤੁਸੀਂ ਦੂਰ ਜਿਹੜਾ ਉਹ ਜ਼ਰੂਰ ਰੱਖੋ। ਬਾਕੀ ਜਿਹੜੇ ਅੱਜ ਜਿਹੜੇ ਗਵਰਨਰ ਹੈਗੇ ਨੇ ਆਪਣੇ ਗੈਵਿਨ ਨਿਊਸਮ, ਉਹਨਾਂ ਨੇ ਇੱਕ ਇੰਪੋਰਟੈਂਟ ਗੱਲ ਜਿਹੜੀ ਉਹ ਆਖੀ, ਆਈ ਥਿੰਕ ਉਸ ਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਕਹਿੰਦੇ ਤੁਹਾਡੇ ਆਂਢ ਗੁਆਂਢ ਦੇ ਵਿੱਚ, ਹਰ ਇੱਕ ਦੇ ਆਂਢ ਗੁਆਂਢ ਦੇ ਵਿੱਚ ਕੁਝ ਅਜਿਹੇ ਬਜ਼ੁਰਗ ਹੋਣਗੇ ਜਿਹੜੇ ਇਕੱਲੇ ਹੀ ਰਹਿੰਦੇ ਹੋਣਗੇ, ਉਹਨਾਂ ਦੇ ਲਈ ਆਉਣਾ ਜਾਣਾ ਵੀ ਮੁਸ਼ਕਿਲ ਆ। ਕਹਿੰਦੇ ਮੈਂ ਅਜਿਹੀਆਂ ਖਬਰਾਂ ਨਹੀਂ ਜਿਹੜੀਆਂ ਸੁਣਨਾ ਚਾਹੁੰਦਾ, ਜਾਂ ਤੁਹਾਨੂੰ ਇਹ ਮੈਂ ਬਾਅਦ ਦੇ ਵਿੱਚ ਆ ਕੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਅਸੀਂ ਦਰਵਾਜ਼ਾ ਖੜਕਾਇਆ, ਕੋਈ ਬਾਅਦ ਦੇ ਵਿੱਚੋਂ ਬੋਲਿਆ ਹੀ ਨਹੀਂ ਅਤੇ ਆਪਾਂ ਨੂੰ ਇਹ ਬਾਅਦ 'ਚ ਪਤਾ ਲੱਗਾ ਵੀ ਕੋਈ ਅੰਦਰ ਹੀ ਜਿਹੜਾ ਆ ਪਾਸ ਅਵੇ ਹੋ ਗਿਆ, ਵੀ ਉਹ ਅੰਦਰ ਹੀ ਕਾਲ ਚਲਾਣਾ ਕੋਈ ਕਰ ਗਿਆ। ਸੋ ਕਹਿੰਦੇ ਆਪਣੇ ਨੇਬਰਸ ਦੀ ਡੋਰ ਖੜਕਾਓ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਚਾਹੇ ਦੂਰੋਂ ਜਿਹੜੀ ਹੈ ਸੋਸ਼ਲ ਡਿਸਟੈਂਸਿੰਗ ਕਰਦੇ ਹੋਏ ਪੁੱਛੋ ਤੁਹਾਨੂੰ ਕੁਛ ਜਿਹੜਾ ਉਹ ਚਾਹੀਦਾ ਤਾਂ ਨਹੀਂ ਆ, ਕੁਛ ਇੱਦਾਂ ਦੀ ਚੀਜ਼ ਤਾਂ ਨਹੀਂ ਜਿਹੜੀ ਉਹ ਚਾਹੀਦੀ, ਤਾਂ ਜੋ ਉਹਨਾਂ ਨੂੰ ਵੀ ਇਕੱਲਾਪਨ ਜਿਹੜਾ ਉਹ ਮਹਿਸੂਸ ਨਾ ਹੋਵੇ। ਤੁਸੀਂ ਵੀ ਆਪਣੇ ਆਪ ਦੇ ਵਿੱਚ ਆਪਾਂ ਨੂੰ ਲੱਗੂਗਾ ਵੀ ਹਾਂ ਆਪਾਂ ਵੀ ਮਨੁੱਖਤਾ ਦੀ ਜਿਹੜੀ ਸੇਵਾ ਆ ਉਹ ਵੀ ਨਾਲ ਦੇ ਨਾਲ ਜਿਹੜੀ ਉਹ ਕਰ ਰਹੇ ਹਾਂ। ਸੋ ਜੋ ਕੁਛ ਜਿਸ ਪੱਧਰ ਦੇ ਉੱਤੇ ਜਿਹੜਾ ਕੋਈ ਕੁਛ ਕਰ ਸਕਦਾ ਆ ਉਹ ਜ਼ਰੂਰ ਕਰੇ। ਬਾਕੀ ਗਾਰਡਨਿੰਗ ਜਿਹੜੀ ਉਹ ਕਰੋ। ਹੁਣ ਵੈਸੇ ਵੀ ਸੀਜ਼ਨ ਜਿਹੜਾ ਹਰਜੋਤ ਸਿੰਘ ਜੀ ਮਾਰਚ ਅਪ੍ਰੈਲ ਦੇ ਵਿੱਚ ਨਵੇਂ ਜਿਹੜੇ ਬੀਜ ਲਾਉਣ ਦਾ ਜਿਹੜਾ ਹੁੰਦਾ ਹੈ, ਵੱਖ-ਵੱਖ ਜਿਹੜੇ ਤੁਸੀਂ ਫਰੂਟ ਲਾਉਣੇ ਆ, ਕੁਝ ਸਬਜ਼ੀਆਂ ਲਾਉਣੀਆਂ, ਕੁਛ ਹੋਰ ਕੁਛ ਲਾਉਣਾ ਆ, ਉਹ ਤੁਸੀਂ ਲਾਓ। ਸੋਹਣਾ ਮੌਸਮ ਜਿਹੜਾ ਹੈਗਾ ਆ, ਧੁੱਪ ਜਿਹੜੀ ਉਹ ਤੁਸੀਂ ਸਿੱਖੋ, ਸੈਰ ਸੂਰ ਜਿਹੜੀ ਉਹ ਕਰੋ, ਉਹ ਸਾਰੀਆਂ ਚੀਜ਼ਾਂ ਜਿਹੜਾ ਉਹ ਧਿਆਨ ਜਿਹੜਾ ਉਹ ਰੱਖੋ। ਬਾਕੀ ਇੱਕ ਦੂਜੇ ਦੇ ਨਾਲ ਸੰਪਰਕ ਜਿਹੜਾ ਉਹ ਜ਼ਰੂਰ ਵੱਧ ਤੋਂ ਵੱਧ ਤੁਸੀਂ ਬਣਾ ਕੇ ਰੱਖੋ। ਹਰ ਇੱਕ ਦਾ ਜਿਹੜਾ ਹਾਲ ਚਾਲ ਆ ਉਹ ਤੁਸੀਂ ਪਤਾ ਕਰੋ। ਇਕੱਲੇਪਣ ਤੋਂ ਆਪਾਂ ਬਚਣਾ ਹੈ, ਕਿਉਂਕਿ ਇਕੱਲੇਪਣ ਇਸ ਡਿਪਰੈਸ਼ਨ ਦੀ ਸ਼ੁਰੂਆਤ ਇਕੱਲੇਪਣ ਤੋਂ ਜਿਹੜੀ ਉਹ ਹੁੰਦੀ ਆ। ਇਕੱਲੇਪਣ ਦੇ ਵਿੱਚ ਫਿਰ ਬੰਦਾ ਜਦੋਂ ਵਿਹਲਾ ਦਿਮਾਗ ਤੇ ਸ਼ੈਤਾਨ ਦਾ ਘਰ ਤੇ ਪੁੱਠੀਆਂ ਗੱਲਾਂ ਜਿਹੜੀਆਂ ਉਹ ਬੈਡ ਜਿਹੜੀਆਂ ਸਿਚੁਏਸ਼ਨਸ ਆ ਉਸ ਦੇ ਬਾਰੇ ਉਹ ਸੋਚਦਾ ਰਹਿੰਦਾ, ਉਹ ਆਪਾਂ ਨਹੀਂ ਚਾਹੁੰਦੇ। ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ, ਤੰਦਰੁਸਤੀ ਵੱਲ ਜਿਹੜੀ ਪ੍ਰਮਾਤਮਾ ਸਾਰਿਆਂ ਨੂੰ ਬਖਸ਼ੇ, ਇਹ ਚੀਜ਼ ਆਪਾਂ ਜਿਹੜੀ ਜ਼ਰੂਰ ਚਾਹੁੰਦੇ ਹੈਗੇ ਜੀ। ਬਿਲਕੁਲ। ਸੋ ਇਸੇ ਤਰ੍ਹਾਂ ਓਹਾਇਓ ਦੇ ਅਟਾਰਨੀ ਜਨਰਲ ਨੇ ਅੱਜ ਇੱਕ ਜਿਹੜੇ ਹੌਬੀ ਲੌਬੀ ਸਟੋਰ ਹੁੰਦੇ ਹੈਗੇ ਆ, ਉਹਨਾਂ ਨੂੰ ਸੀਜ਼ ਐਂਡ ਡਿਜ਼ਿਸਟ ਆਰਡਰ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਈਵਨ ਲੋਕਡਾਊਨ 'ਚ ਵੀ ਉਹਨਾਂ ਨੇ ਸਟੋਰ ਖੋਲ੍ਹੇ ਸੀ। ਸੋ ਇਹ ਅੰਦਰ ਸਰਵ ਕਰਦੇ ਸੀ, ਉਹਨਾਂ ਨੇ ਇਹ ਜਿਹੜੇ ਆ ਸਟੋਰ ਉਹਨਾਂ ਨੂੰ ਕਹਿ ਤਾ ਵੀ ਬੰਦ ਕਰੋ। ਹੋਰ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ, ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਜਿਨ੍ਹਾਂ ਦੇ ਗਰੋਸਰੀ ਸਟੋਰ ਆ, ਲਿਕਰ ਸਟੋਰ ਹੈਗੇ, ਗੈਸ ਸਟੇਸ਼ਨਸ ਆ। ਕੈਲੀਫੋਰਨੀਆ ਦੇ ਗਵਰਨਰ ਨੇ ਵੀ ਜਿਹੜਾ ਇਹ ਇਸ਼ੂ ਕੀਤਾ ਆ ਆਰਡੀਨੈਂਸ, ਪਈ ਜਿਹੜੇ ਆ ਤੁਸੀਂ ਲਿਖ ਕੇ ਲਾਓ ਪਈ ਆਪਣੇ ਤੁਹਾਡੇ ਬੋਰਡ ਜਾਂ ਕੁਛ ਨਾ ਕੁਛ ਪੇਪਰ 'ਤੇ ਲਿਖਿਆ ਹੋਣਾ ਚਾਹੀਦਾ ਵੀ ਅੰਦਰ ਸਿਰਫ 6 ਬੰਦੇ ਵਾੜੋ, 6 ਤੋਂ ਵੱਧ ਨਾ ਹੋਣ, ਡਿਸਟੈਂਸ ਰੱਖੋ ਉਹਨਾਂ ਦੇ ਵਿੱਚ ਤਾਂ ਕਿ ਰਸ਼ ਨਾ ਹੋਵੇ। ਸੋ ਉਹ ਮੇਕ ਸ਼ੋਰ ਕਰ ਲਿਓ। ਬਹੁਤ ਸਾਰੇ ਹੁਣ ਜਿਹੜੇ ਵੱਡੇ ਸਟੋਰ ਆ ਉਹਨਾਂ ਨੇ ਤਾਂ ਪਲਾਸਟਿਕ ਦਾ ਪੇਪਰ ਜਾਂ ਫਲੈਕਸ ਗਲਾਸ ਜਿਹੜਾ ਹੈਗਾ ਆ, ਫਲੈਕਸੀ ਗਲਾਸ ਉਹ ਲਾਉਣਾ ਸ਼ੁਰੂ ਕਰਤਾ। ਸੋ ਸਟੋਰਾਂ ਵਾਲਿਆਂ ਨੂੰ ਵੀ ਇਹ ਜ਼ਰੂਰ ਥੋੜ੍ਹਾ ਬਹੁਤਾ ਸੇਫ ਰਹਿਣਾ ਚਾਹੀਦਾ ਆ, ਕਿਉਂਕਿ ਬਹੁਤ ਸਾਰੇ ਲੋਕ ਲੋਟੋ ਵਗੈਰਾ ਖੇਲਦੇ ਵਾਰ-ਵਾਰ ਆਉਂਦੇ ਹੈਗੇ। ਸੋ ਤੁਹਾਨੂੰ ਪਤਾ ਨਹੀਂ ਵੀ ਕੌਣ ਬਿਮਾਰ ਹੈਗਾ ਜਾਂ ਕੌਣ ਨਹੀਂ। ਬਸ ਆ 3-4 ਵੀਕਾਂ ਦੀ ਗੱਲ ਆ, ਉਹਦੇ 'ਚ ਫਿਰ ਇਹ ਜਿਹੜਾ ਫਲੈਟ ਹੋ ਜਾਣਾ ਹੈ। ਹੋਪਫੁਲੀ ਮਹਾਰਾਜ ਕਿਰਪਾ ਕਰੇ, ਕਿਉਂਕਿ ਆਪਾਂ ਕਈ ਸਟੇਟਾਂ ਤੋਂ ਦੇਖ ਰਹੇ ਹੈਗੇ ਆ, ਕਈ ਮੁਲਕਾਂ ਤੋਂ ਵੀ ਦੇਖਿਆ ਆ ਵੀ ਐਨ ਟੌਪ 'ਤੇ ਜਾ ਕੇ ਹੋਣਾ ਆ। ਪਰ ਜਿਹੜੀਆਂ ਸਟੇਟਾਂ ਬੈਡ ਹੈਗੀਆਂ ਆ, ਸੋ ਜੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਜਿਹੜਾ ਉੱਥੋਂ ਟ੍ਰੈਫਿਕ ਬੰਦ ਹੋਣਾ ਚਾਹੀਦਾ, ਮੈਨੂੰ ਲੱਗਦਾ ਵੀ ਨਿਊਯਾਰਕ ਸਭ ਤੋਂ ਪਹਿਲਾਂ ਆਊਗਾ। ਫਲਾਈਟਾਂ ਜਿਹੜੀਆਂ ਆ ਉੱਥੋਂ, ਕਿਉਂਕਿ ਕੋਈ ਨਹੀਂ ਚਾਹੁੰਦਾ ਹੈਗਾ ਵੀ ਫਲਾਈਟ 'ਚੋਂ ਤੁਸੀਂ ਦੇਖੋ ਜੇ ਇੱਕ ਬੰਦਾ ਵੀ ਬਿਮਾਰ ਹੋਇਆ ਤਾਂ ਕਿੰਨੇ ਜਾਣੇ ਹੋਣਗੇ। ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਟੈਕਸਸ ਤੋਂ ਜਿਹੜੇ ਸਟੂਡੈਂਟਸ ਆ ਉਹ 70 ਦੇ ਕਰੀਬ ਮੈਕਸੀਕੋ 'ਚ ਜਿਹੜੀ ਆ ਅਵਾਰਾਗਰਦੀ, ਮੈਂ ਤਾਂ ਕਹੂੰਗਾ ਵੀ ਤੁਹਾਨੂੰ ਕਾਲਜ ਤੋਂ ਛੁੱਟੀਆਂ ਮਿਲੀਆਂ ਚਲੇ ਗਏ ਅਤੇ ਵਾਪਸ ਆਏ ਅਤੇ 28 ਜਾਣਿਆਂ ਦੇ ਕੋਲ ਜਿਹੜੀ ਆ ਉਹ ਕਰੋਨਾ ਵਾਇਰਸ ਸੀਗੀ। ਜੀ ਤਾਂ ਕਿੱਦਾਂ ਇੱਕ ਜਾਣਾ ਆ ਆਪਣੇ ਬੱਚੇ ਦਾ ਜਨਮ, ਚਲੋ ਹਰ ਕੋਈ ਦੇਖਣਾ ਚਾਹੁੰਦਾ ਆ ਵੀ ਉੱਥੇ ਜੋ ਮੌਜੂਦ ਹੋਵੇ,
ਪਰ ਇੱਦਾਂ ਬਾਕੀ ਲੋਕਾਂ ਦੀ ਜਾਨ ਜਿਹੜੀ ਉਹਨੇ ਹੈਲਥ ਵਰਕਰਸ ਦੀ ਜਾਨ ਵੀ ਜਿਹੜੀ ਉਹ ਰਿਸਕ ਦੇ ਉੱਤੇ ਪਾਈ ਕਿਉਂਕਿ ਉਹਨੂੰ ਉਹ ਕਰੋਨਾ ਵਾਇਰਸ ਸੀਗਾ। ਸੋ ਆਈ ਥਿੰਕ ਇੱਦਾਂ ਦੀਆਂ ਚੀਜ਼ਾਂ ਤੋਂ ਬਿਲਕੁਲ ਪਰਹੇਜ਼ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਜਿਹਨੂੰ ਕੋਈ ਸਿੰਪਟਮ ਆ ਉਸ ਨੂੰ ਅਲੱਗ ਥਲੱਗ ਜਿਹੜਾ ਉਹ ਰਹਿਣਾ ਚਾਹੀਦਾ। ਬਾਕੀ ਉਸ ਨੂੰ ਜਿਹੜੀ ਸਪੋਰਟ ਚਾਹੀਦੀ ਆ ਉਹ ਸਾਰੇ ਜਾਣੇ ਜਿਹੜੀ ਉਹ ਜ਼ਰੂਰ ਕਰੋ, ਪਰ ਇਹ ਨਹੀਂ ਆ ਵੀ ਉਹ ਕਿਸੇ ਹੋਰ ਨੂੰ ਜਿਹੜਾ ਉਹ ਰਿਸਕ ਦੇ ਉੱਤੇ ਉਹ ਪਾਵੇ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਕਰਦੇ ਹਾਂ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹੁਣ ਸਵੇਰ ਦੇ ਜਿਹੜੇ ਇਸ ਬੁਲੇਟਿਨ ਦੇ ਵਿੱਚ ਅਪਡੇਟ ਅਮਰੀਕਾ ਦੇ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਸ ਨੂੰ ਅਲੱਗ